ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 5 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਇਸ ਟਾਈਮ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਦੇ ਵਿੱਚ ਤੁਸੀਂ ਜੇ ਅਪਡੇਟ ਕਰਵਾਉਣੀ ਹੈ, ਅਪਲਾਈ ਕਰਨਾ ਹੈ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ। ਕੈਲੀਫੋਰਨੀਆ ਦੇ ਵਿੱਚ ਨਾਲ ਦੇ ਨਾਲ ਪੂਰੇ ਅਮਰੀਕਾ ਭਰ ਦੇ ਵਿੱਚ ਮੈਡੀਕਲ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਪਲਾਨ ਦੇ ਵਿੱਚ ਚੇਂਜਸ ਕਰਵਾਉਣੀ, ਉਸ ਦੇ ਲਈ ਵੀ ਇਹਨਾਂ ਨਾਲ ਸੰਪਰਕ ਕਰੋ। ਲਾਈਫ ਇੰਸ਼ੋਰੈਂਸ ਦੇ ਨਾਲ ਨਾਲ ਵਿਜ਼ਟਰ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ ਲਈ ਕਾਲ 408 272 2500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਕ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਧਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡਸ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਕੁਝ ਹਫ਼ਤੇ ਪਹਿਲਾਂ ਨਿਊਯਾਰਕ ਦੇ ਵਿੱਚ ਇੱਕ ਮੰਦਿਰ ਦੇ ਬਾਹਰ ਗ੍ਰੈਫਿਟੀ ਲਿਖੀ ਗਈ ਸੀ, ਹੁਣ ਇਹ ਫਿਰ ਹੇਵਰਡ ਜਿਹੜਾ ਕੈਲੀਫੋਰਨੀਆ ਦੇ ਵਿੱਚ ਬੇ ਏਰੀਆ ਆ, ਉੱਥੇ ਵੀ ਐਗਜ਼ੈਕਟਲੀ ਸੇਮ ਜਿਹੜੀ ਸ਼ਬਦਾਵਲੀ ਆ ਉਹ ਲਿਖੀ ਗਈ ਹੈਗੀ ਆ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਇਹ ਜੋ ਪਿਕਚਰਸ ਆ ਉਹ ਐਕਸ ਦੇ ਉੱਤੇ, ਜੋ ਫਾਰਮਰ ਟਵਿੱਟਰ ਸੀ, ਉਹਦੇ ਉੱਤੇ ਪਾਈਆਂ ਹੈਗੀਆਂ। ਉਹਨਾਂ ਨੇ ਇਹ ਕਿਹਾ ਵੀ ਹਿੰਦੂ ਟੈਂਪਲ ਅਟੈਕ ਕੀਤਾ ਗਿਆ ਆ ਤੇ ਜਿਹੜੇ ਖਾਲਿਸਤਾਨੀ ਸਪੋਰਟਰਸ ਆ ਉਹਨਾਂ ਵੱਲੋਂ ਸਾਨੂੰ ਥ੍ਰੈਟ ਹੈਗੀ ਆ। ਸੋ ਅਸੀਂ ਵਾਰ-ਵਾਰ ਕਹਿ ਰਹੇ ਹਾਂ, ਪਹਿਲੀ ਵਾਰੀ ਵੀ ਕਿਹਾ ਸੀ ਵੀ ਜਦੋਂ ਨਿਊਯਾਰਕ ਦੇ ਵਿੱਚ ਮੰਦਿਰ ਦੇ ਬਾਅਦ ਜੋ ਇਸ ਤਰ੍ਹਾਂ ਦੀ ਗ੍ਰੈਫਿਟੀ ਲਿਖੀ ਗਈ ਸੀ ਵੀ ਇਹਦੇ 'ਚ ਸਿੱਖਾਂ ਦਾ ਕੋਈ ਹੱਥ ਨਹੀਂ ਹੈ, ਚਾਹੇ ਉਹ ਖਾਲਿਸਤਾਨੀ ਹੈਗਾ ਚਾਹੇ ਨਹੀਂ ਹੈਗਾ। ਸਿੱਖ ਕਦੇ ਵੀ ਕਿਸੇ ਵੀ ਧਾਰਮਿਕ ਅਸਥਾਨ ਦੇ ਉੱਤੇ ਇੱਦਾਂ ਦੀ ਜਿਹੜੀ ਘਿਨਾਉਣੀ ਹਰਕਤ ਨਹੀਂ ਕਰਦੇ ਹੈਗੇ। ਇਹ ਜਾਂ ਤਾਂ ਖੁਦ ਉਹਨਾਂ ਦੇ ਬੰਦੇ ਆ ਤੇ ਜਾਂ ਕੋਈ ਜਿਹੜੇ ਗਵਰਨਮੈਂਟ ਦੇ ਏਜੰਟ ਆ, ਕਿਉਂਕਿ ਸਾਰਾ ਕੁਝ ਤੁਹਾਡੇ ਸਾਹਮਣੇ ਪਹਿਲਾਂ ਪ੍ਰੂਵ ਹੋ ਚੁੱਕਾ ਆ। ਆਸਟ੍ਰੇਲੀਆ ਦੇ ਵਿੱਚ, ਬਰੈਂਪਟਨ ਦੇ ਵਿੱਚ, ਉਸ ਤੋਂ ਬਾਅਦ ਸਰੀ ਦਾ ਜਿਹੜਾ ਟੈਂਪਲ ਦਾ ਪ੍ਰਧਾਨ ਸੀ, ਜਦੋਂ ਉਸਨੇ ਸਾਹਮਣੇ ਆ ਕੇ ਗਿਆ ਵੀ ਮੇਰੀ ਤਾਂ ਕਿਸੇ ਨਾਲ ਕੋਈ ਪ੍ਰੋਬਲਮ ਨਹੀਂ ਹੈ, ਜੇ ਸ਼ੂਟਿੰਗ ਹੋਈ ਆ ਉਹਦੇ ਘਰ ਤੇ ਉਹਦਾ ਕੋਈ ਨਾ ਖਾਲਿਸਤਾਨੀਆਂ ਨਾਲ ਲੈਣਾ ਦੇਣਾ, ਨਾ ਸਿੱਖਾਂ ਨਾਲ ਲੈਣਾ ਦੇਣਾ। ਸੋ ਇੱਕ ਤਰ੍ਹਾਂ ਨਾਲ ਫੇਰ ਬਦਨਾਮ ਕਰਨ ਦੀ ਗੱਲ ਆ। ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿਹੜੀਆਂ ਸਿੱਖ ਆਰਗੇਨਾਈਜੇਸ਼ਨਸ ਹੈਗੀਆਂ, ਖਾਸ ਕਰਕੇ ਗੁਰੂ ਘਰ ਆ ਬੇ ਏਰੀਏ ਦੇ, ਉਹਨਾਂ ਨੂੰ ਬੇਨਤੀ ਕਰਦੇ ਭਾਈ ਤੁਹਾਨੂੰ ਕੁਛ ਨਾ ਕੁਛ ਅਵਾਰਡ ਰੱਖਣਾ ਚਾਹੀਦਾ। ਇਹ ਉਸ ਟਾਈਮ ਦੇ ਉੱਤੇ ਗੱਲ ਤੋਰੀ ਵੀ ਗਈ ਸੀ, ਪਰ ਮੁੜ ਕੇ ਸਾਰੇ ਚੁੱਪ ਕਰ ਗਏ, ਕਿਉਂਕਿ ਪ੍ਰੋਬਲਮ ਕੀ ਹੈ ਇਹਦੇ ਨਾਲ ਨਾ, ਸਾਰੀ ਕੌਮ ਦੀ ਵੀ ਬਦਨਾਮੀ ਹੁੰਦੀ ਆ, ਬਦਨਾਮੀ ਸਿੱਖਾਂ ਦੀ ਹੁੰਦੀ ਆ। ਤੇ ਜੇ ਸਿੱਖ ਬੋਲੂਗੇ ਨਹੀਂ ਤਾਂ ਫਿਰ ਇਹ ਚੁੱਪ ਰਹਿਣ ਦਾ ਮਤਲਬ ਇਹੀ ਆ ਵੀ ਸਮਥਿੰਗ ਇਜ਼ ਰੋਂਗ, ਹਨਾ। ਸੋ ਸਾਨੂੰ ਓਪਨਲੀ ਜਿਹੜਾ ਇਹਦੇ ਅਗੇਂਸਟ ਬੋਲਣਾ ਚਾਹੀਦਾ ਵੀ ਅਸੀਂ ਕਿਸੇ ਦੇ ਉਲਟ ਨਹੀਂ ਹੈ, ਤੇ ਇਹ ਅਵਾਰਡ ਜ਼ਰੂਰ ਰੱਖਣਾ ਚਾਹੀਦਾ। ਨਿਊਯਾਰਕ ਵਾਲੇ ਜਿਹੜੇ ਆ, ਨਿਊਯਾਰਕ ਦੇ ਪੁਲਿਸ ਸਰਵਿਸਿਜ਼, ਜੋ ਪੁਲਿਸ ਡਿਪਾਰਟਮੈਂਟ ਆ, ਉਹ ਕਹਿੰਦੇ ਆ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ, ਹਜੇ ਸਾਨੂੰ ਜਿਹੜਾ ਉਹਦੇ ਬਾਰੇ ਨਹੀਂ ਪਤਾ ਲੱਗ ਸਕਿਆ ਜੀ। ਤੇ ਇਸ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਉੱਦਾਂ ਜੇ ਦੇਖਿਆ ਜਾਵੇ ਪੈਟਰਨ ਸੇਮ ਆ, ਜਿੱਥੇ ਜਿੱਥੇ ਰੈਫਰੈਂਡਮ ਦੀ ਵੋਟ ਹੁੰਦੀ ਆ ਉੱਥੇ ਵੈਂਡਲਿਜ਼ਮ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ, ਤੇ ਇਵੈਂਚੁਅਲੀ ਇਹ ਪਤਾ ਲੱਗਦਾ ਹੈ ਵੀ ਇਹ ਵੈਂਡਲਿਜ਼ਮ ਕਰਨ ਦੇ ਵਿੱਚ ਇਹਨਾਂ ਦਾ ਆਪਣਾ ਹੀ ਜਿਹੜਾ ਉਹ ਹੱਥ ਰਿਹਾ ਆ। ਇੱਕ ਸਿੱਖਾਂ ਨੂੰ ਬਦਨਾਮ ਜਿਹੜੀ ਆ ਉਹ ਕਰਨ ਦੀ ਇੱਕ ਕੋਝੀਆਂ ਸਾਜ਼ਿਸ਼ਾਂ ਜਿਹੜੀਆਂ ਆ ਉਹ ਹੋਈਆਂ। ਆਸਟ੍ਰੇਲੀਆ ਦੇ ਵਿੱਚ, ਕੈਨੇਡਾ ਦੇ ਵਿੱਚ ਇਹਨਾਂ ਚੀਜ਼ਾਂ ਦਾ ਪਰਦਾਫਾਸ਼ ਹੋਇਆ। ਹੁਣ ਦੇਖੋ ਪਿਛਲੇ ਇੰਨੇ ਦਿਨਾਂ ਤੋਂ ਹੋਇਆ ਆ, ਉੱਥੇ ਕੈਮਰੇਜ਼ ਹੋਣੇ ਚਾਹੀਦੇ ਸੀਗੇ, ਪਰ ਉਹਦੀ ਕੋਈ ਵੀ ਚੀਜ਼ ਜਿਹੜੀ ਅਜੇ ਤੱਕ ਸਾਹਮਣੇ ਨਹੀਂ ਆਈ। ਹੁਣ ਇਸ ਮਾਮਲੇ ਦੇ ਵਿੱਚ ਵੀ ਇਹ ਸਿਰਫ ਤੇ ਸਿਰਫ
ਇੱਕ ਪਾੜਾ ਪਾਉਣ ਦੀ ਜਿਹੜੀ ਉਹ ਇੱਕ ਕੋਸ਼ਿਸ਼ ਵੀ ਕਹਿ ਸਕਦੇ ਹਾਂ ਵੀ ਇੱਥੇ ਭਾਈਚਾਰਿਆਂ ਦੇ ਵਿੱਚ ਉਹ ਕੋਸ਼ਿਸ਼ ਕੀਤੀ ਜਾ ਰਹੀ ਆ। ਇਹ ਸੇਮ ਉਸੇ ਤਰਜ਼ ਦੇ ਉੱਤੇ ਉਸੇ ਪੈਟਰਨ ਦੇ ਉੱਤੇ ਚੱਲ ਰਿਹਾ ਜੋ ਉੱਥੇ ਭਾਰਤ ਵਿੱਚ ਹੁੰਦਾ ਆ ਤੇ ਜੋ ਪਹਿਲਾਂ ਕੈਨੇਡਾ ਤੇ ਆਸਟ੍ਰੇਲੀਆ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਆ ਉਹ ਹੋ ਚੁੱਕਾ ਹੈਗਾ ਆ। ਸੋ ਬਹੁਤ ਹੀ ਸੁਚੇਤ ਸਿੱਖਾਂ ਨੂੰ ਜਿਹੜਾ ਇਸ ਦੇ ਵਿੱਚ ਰਹਿਣਾ ਚਾਹੀਦਾ ਆ। ਇਸ ਨੂੰ ਨਾਲ ਦੇ ਨਾਲ ਜਿਹੜਾ ਇਹਦਾ ਖੰਡਨ ਕਰਦੇ ਹੋਏ ਤੇ ਜਿੱਦਾਂ ਤੁਸੀਂ ਕਿਹਾ ਵੀ ਇਨਾਮ ਜਿਹੜਾ ਜ਼ਰੂਰ ਰੱਖਣਾ ਚਾਹੀਦਾ ਆ, ਮੋਹਰੇ ਆਉਣਾ ਚਾਹੀਦਾ ਆ ਵੀ ਭਾਈ ਇਦਾਂ ਦੀ ਚੀਜ਼ ਨਾ ਪਹਿਲੋਂ ਕਦੀ ਸਿੱਖਾਂ ਨੇ ਕੀਤੀ ਹੈ ਤੇ ਨਾ ਹੀ ਜਿਹੜੀ ਉਹ ਕਰਨੀ ਹੈ। ਕੋਈ ਇਹ ਥੋੜੀ ਆ ਵੀ ਕੋਈ ਪਹਿਲੀ ਵਾਰੀ ਪ੍ਰੋਟੈਸਟ ਕਿਸੇ ਚੀਜ਼ ਦੇ ਉੱਤੇ ਜਾਂ ਮੋਦੀ ਦੇ ਉਲਟ ਤੇ ਜਿਹੜਾ ਉਹ ਹੋ ਰਿਹਾ ਹੈ ਜਾਂ ਖਾਲਿਸਤਾਨ ਦੀ ਬੜੀ ਨਵੀਂ ਮੰਗ ਆ ਤੇ ਇਹਨਾਂ ਨੇ ਤਾਂ ਜਿਹੜਾ ਇਹ ਕਰ ਦਿੱਤਾ। ਇਹ ਸ਼ਰੇਆਮ ਜਿਹੜਾ ਆ ਉਹੀ ਇੱਕ ਪੈਟਰਨ ਦੇ ਤਹਿਤ ਸਿੱਖਾਂ ਨੂੰ ਬਦਨਾਮ ਕਰਨ ਦੀ ਤੇ ਇੱਕ ਹੁਣ ਉੱਥੇ ਵੋਟਾਂ ਵੀ ਆ, ਉਹਨਾਂ ਨੇ ਉੱਥੇ ਮੋਦੀ ਨੇ ਵੋਟਾਂ ਵੀ ਕਰਾਉਣੀਆਂ ਆ ਤੇ ਇੱਥੇ ਇਸ ਦੇ ਵਿੱਚ ਲੋਕਾਂ ਵਿੱਚ ਨਫ਼ਰਤ ਭਰਨ ਦੀ ਜਿਹੜੀ ਇੱਕ ਟੀਕੇ ਆ ਉਹ ਇੱਕ ਕਹਿ ਸਕਦੇ ਵੀ ਭਾਰਤੀ ਸਟੇਟ ਵੱਲੋਂ ਇਹ ਜਿਹੜੇ ਉਹ ਕੀਤੇ ਜਾ ਰਹੇ ਹੈਗੇ ਆ। ਸੋ ਸਭ ਤੋਂ ਜ਼ਿਆਦਾ ਜਿਹੜੇ ਹਿੰਦੂ ਪਰਿਵਾਰ ਵੀ ਆ ਉਹ ਗੁਰੂ ਘਰਾਂ ਦੇ ਵਿੱਚ ਜਾਂਦੇ ਆ। ਅੱਜ ਤੱਕ ਕਿਸੇ ਨੂੰ ਕਿਸੇ ਨੇ ਕਦੀ ਕੁਛ ਕਿਹਾ ਆ? ਕਦੀ ਵੀ ਨਹੀਂ ਏਦਾਂ ਦੀ ਜਿਹੜੀ ਉਹ ਚੀਜ਼ ਜਿਹੜੀ ਉਹ ਹੋਈ। ਸੋ ਇਹ ਸਿਰਫ ਤੇ ਸਿਰਫ ਹੋਰ ਕੁਛ ਨਹੀਂ, ਇਹ ਇੱਕ ਜਿਹੜੀ ਗੱਲ ਭਟਕਾਉਣ ਦੀ ਕੋਸ਼ਿਸ਼ ਆ ਕਿਉਂਕਿ ਇੰਡੀਆ ਇੱਥੇ ਕਸੂਤਾ ਫਸਿਆ ਆ। ਪੰਨੂ ਹੁਣਾਂ ਨੂੰ ਮਾਰਨ ਦੀ ਸਾਜ਼ਿਸ਼ ਦੇ ਵਿੱਚ ਉਹ ਫਸਿਆ ਪਿਆ ਆ। ਨਿੱਜਰ ਹੁਣਾਂ ਦਾ ਜਿਹੜਾ ਕਤਲ ਕਰਾਇਆ ਆ ਉਸ ਦੇ ਵਿੱਚ ਐਵੀਡੈਂਸ ਜਿਹੜੇ ਉਹ ਸਾਹਮਣੇ ਆ ਤੇ ਸਿਰਫ ਇੱਕ ਬਦਨਾਮ ਕਰਨ ਦੀ ਜਿਹੜੀ ਉਹ ਕੋਸ਼ਿਸ਼ ਹੈਗੀ ਆ। ਇੱਥੇ ਇਹਨਾਂ ਨੇ ਹੁਣ ਇਹ ਪ੍ਰੋਪੇਗੈਂਡਾ ਬਿਰਤਾਂਤ ਜਿਹੜਾ ਉਹ ਸਿਰਜ ਰਹੇ ਆ ਵੀ ਸਾਨੂੰ ਜਿਹੜੇ ਸਿੱਖ ਸੈਪਰੇਟਿਸਟ ਜਿਨ੍ਹਾਂ ਨੂੰ ਕਹਿ ਰਿਹਾ ਵੀ ਖਾਲਿਸਤਾਨ ਦੀ ਮੰਗ ਕਰਨ ਵਾਲੇ ਜਾਂ ਉਸ ਦੇ ਨਾਲ ਹਮਦਰਦੀ ਰੱਖਣ ਵਾਲੇ ਉਹਨਾਂ ਤੋਂ ਜਿਹੜਾ ਇਹ ਖਤਰਾ ਆ ਤੇ ਇਹ ਇੱਕ ਸਿਰਫ ਤੇ ਸਿਰਫ ਕੁਝ ਹੀ ਚਾਲ ਜਿਹੜੀ ਉਹ ਲੱਗ ਰਹੀ ਹੈ ਤੇ ਇਸ ਦਾ ਪਰਦਾਫਾਸ਼ ਹੋਣਾ ਚਾਹੀਦਾ। ਸਿੱਖਾਂ ਨੂੰ ਨਹੀਂ, ਇਹ ਅਮਰੀਕਨ USA ਨੂੰ ਵੀ ਬਦਨਾਮ ਕਰਨ ਦੀ ਜਿਹੜੀ ਕੋਸ਼ਿਸ਼ ਆ। ਅਮਰੀਕਾ ਇੱਕ ਇਦਾਂ ਦਾ ਮੁਲਕ ਆ ਜਿੱਥੇ ਆਪਾਂ ਦੇਖਦੇ ਹਾਂ ਵੀ ਕਿਸੇ ਨੂੰ ਚਾਹੇ ਤੁਸੀਂ ਗੁਰਦੁਆਰਾ ਸਾਹਿਬ ਬਣਾ ਲਓ, ਮੰਦਿਰ ਬਣਾ ਲਓ, ਮਸਜਿਦ ਬਣਾ ਲਓ, ਚਰਚ ਬਣਾ ਲਓ, ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ। ਸਾਰੇ ਇੱਕ ਦੂਜੇ ਦੀ ਜਿਹੜੀ ਰਿਸਪੈਕਟ ਕਰਦੇ ਹੈਗੇ ਆ। ਐਜ਼ ਏ ਅਮਰੀਕਨ ਸਿਟੀਜ਼ਨ ਸਾਨੂੰ ਇਹਦੇ ਅਗੇਂਸਟ ਜਿਹੜੀ ਆਵਾਜ਼ ਉਠਾਉਣੀ ਚਾਹੀਦੀ ਆ। ਇਹ ਜਿਹੜਾ ਅਮਰੀਕਾ ਦਾ ਅਕਸ਼ ਆ ਉਸ ਨੂੰ ਵੀ ਖਰਾਬ ਕਰਨ ਦੀ ਕੋਸ਼ਿਸ਼ ਹੋ ਰਹੀ ਆ ਤੇ ਜਲਦੀ ਤੋਂ ਜਲਦੀ ਇਹ ਬੰਦੇ ਫੜੇ ਜਾਣੇ ਚਾਹੀਦੇ ਤੇ ਪੂਰੇ ਐਕਸਪੋਜ਼ ਕਰਨੇ ਚਾਹੀਦੇ ਵੀ ਕੌਣ ਬੰਦੇ ਹੈਗੇ ਆ ਜਿਹੜੇ ਇਹ ਸ਼ਰਾਰਤ ਕਰ ਰਹੇ ਹੈਗੇ ਆ, ਤਾਂ ਕਿ ਜਿਹੜੀਆਂ ਬੜੀ ਪੀਸਫੁਲ ਕਮਿਊਨਿਟੀਜ਼ ਇੱਥੇ ਰਹਿ ਰਹੀਆਂ ਹੈਗੀਆਂ ਆ ਤੇ ਉਹਨਾਂ ਦੇ ਵਿੱਚ ਇਹ ਪਾੜਾ ਪਾਉਣ ਦਾ ਜਿਹੜਾ ਕੋਸ਼ਿਸ਼ ਕਰ ਰਹੇ ਹੈਗੇ। ਜੀ, ਹੁਣ ਤੁਸੀਂ ਦੇਖੋ ਵੀ ਇੱਕ ਜਾਣਬੁੱਝ ਕੇ ਹੁਣ ਇਹ ਕਿਸ ਤਰੀਕੇ ਦੇ ਨਾਲ ਕਰ ਰਹੇ ਆ। ਸੈਂਟਾ ਕਲਾਰਾ ਮੰਦਿਰ ਦੇ ਵਿੱਚ ਕਿਸੇ ਨੇ ਕੋਈ ਚੋਰੀ ਕੀਤੀ ਆ ਤੇ ਉਹ ਵੀ ਇਹਦੇ ਨਾਲ ਜੋੜ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਵੀ ਇਹ ਇਨਸੀਡੈਂਟ ਹੋਏ ਆ। ਅਜੇ ਕਹਿੰਦੇ ਵੀ ਉਹਨੂੰ ਵੈਰੀਫਾਈ ਜਿਹੜਾ ਆ ਉਹ ਨਹੀਂ ਕੀਤਾ ਜਿਹੜਾ ਉਹ ਜਾ ਸਕਿਆ ਹੈਗਾ। ਸੋ ਕਿਸੇ ਨੇ ਕੋਈ ਰੋਬਰੀ ਕੀਤੀ ਹੋਵੇ ਕਿਸੇ ਪਾਸੇ ਤੇ ਉਹਦਾ ਕੋਈ ਲੈਣ ਦੇਣ ਨਾ ਹੋਵੇ ਸਾਰੀ ਚੀਜ਼ ਦੇ ਵਿੱਚ। ਤੁਸੀਂ ਦੇਖੋ ਵੀ ਕਿੱਦਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੂੰ ਮਿਲਾ ਕੇ ਇੱਕ ਮਲਗੋਬਾ ਕਰਕੇ ਜਿਹੜਾ ਉਹ ਕੀਤਾ ਜਾ ਰਿਹਾ ਆ। ਸੋ ਭਾਈ ਉਦੋਂ ਉਹਨਾਂ ਨੇ ਬਿਆਨ ਤਾਂ ਜਿਹੜਾ ਉਹ ਦੇ ਦਿੱਤਾ ਸੀਗਾ ਪਰ ਸਾਰਿਆਂ ਨੂੰ ਮਿਲ ਕੇ ਭਾਈ ਇਸ ਚੀਜ਼ ਦੇ ਵਿੱਚ ਜਿਹੜੀ ਆ ਉਹ ਮੋਹਰੇ ਆਉਣਾ ਚਾਹੀਦਾ ਵੀ ਇਸ ਚੀਜ਼ ਦਾ ਪੂਰੀ ਤਰ੍ਹਾਂ ਐਕਸਪੋਜ਼ ਹੋਣਾ ਚਾਹੀਦਾ ਵੀ ਇਹ ਕਿਹੜੇ ਜਿਹੜੇ ਲੋਕ ਆ ਇਸ ਚੀਜ਼ ਨੂੰ ਇਹ ਕਰਾ ਰਹੇ ਆ, ਕਿਉਂ ਜਾਣ ਬੁੱਝ ਕੇ ਇਹਨਾਂ ਨੂੰ ਬਦਨਾਮ ਕਰਨ ਦੀ, ਸਿੱਖਾਂ ਨੂੰ ਬਦਨਾਮ ਕਰਨ ਦੀ, ਅਮਰੀਕਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਕਿਉਂਕਿ ਇਹ ਪ੍ਰੋਪੇਗੈਂਡਾ ਇਹ ਚਲਾਉਣਾ ਚਾਹ ਰਹੇ ਆ ਵੀ ਉੱਥੇ ਖਾਲਿਸਤਾਨੀਆਂ ਨੂੰ ਜਾਂ ਸਿੱਖ ਸੈਪਰੇਟਿਸਟ ਆ ਉਹਨਾਂ ਨੂੰ ਜੀ ਖੁੱਲ੍ਹ ਆ, ਉਹ ਇੱਦਾਂ ਕਰਦੇ ਆ, ਉਹ ਉੱਦਾਂ ਕਰਦੇ ਆ। ਇਹ ਇੱਕ ਬਿਰਤਾਂਤ ਜਿਹੜਾ ਉਹ ਸਿਰਜਿਆ ਜਾ ਰਿਹਾ ਆ। ਸੋ ਸਿੱਖਾਂ ਨੂੰ ਬਹੁਤ ਹੀ ਜਿਹੜਾ ਇੱਥੇ ਧਿਆਨ ਦੇ ਨਾਲ ਜਿਹੜਾ ਉਹ ਚੱਲਣ ਦੀ ਜ਼ਰੂਰਤ ਆ ਤੇ ਅਜਿਹੇ ਜਿਹੜੀਆਂ ਚੀਜ਼ਾਂ ਹੋ ਰਹੀਆਂ ਆ ਉਹਦੇ ਵਿੱਚ ਆਪਣੇ ਪੱਧਰ ਦੇ ਉੱਤੇ ਡੈਫੀਨੇਟਲੀ ਆਪ ਜਿਹੜੀ ਹੈਲਪ ਕਰਕੇ ਇਹਨਾਂ ਲੋਕਾਂ ਨੂੰ ਐਕਸਪੋਜ਼ ਜਿਹੜਾ ਉਹ ਕਰਨਾ ਚਾਹੀਦਾ ਆ। ਕਿਉਂਕਿ ਇਹ ਇਸ਼ਾਰਾ ਪੈਟਰਨ ਉਹੀ ਆ ਰਿਹਾ ਆ ਵੀ ਇਹ ਖੁਦ ਕਰਕੇ ਜਾਂ ਪਹਾੜੇ ਦੇ ਉੱਤੇ ਲੋਕਾਂ ਨੂੰ ਹਾਇਰ ਕਰਕੇ ਇਦਾਂ ਦੇ ਜਿਹੜੇ ਕੰਮ ਆ ਉਹ ਕਰਵਾਏ ਜਾ ਰਹੇ ਹੈਗੇ ਆ। ਸੋ ਤੁਸੀਂ ਦੇਖੋ ਭਈ ਜੇ ਇਹਨਾਂ ਜਿਹੜੀ ਬਿਲਡਿੰਗਸ ਹੈਗੀਆਂ ਧਾਰਮਿਕ ਸਥਾਨਾਂ ਉੱਥੇ ਕੈਮਰੇ ਨਹੀਂ ਲੱਗੇ, ਬੜੀ ਹੈਰਾਨੀ ਦੀ ਗੱਲ ਆ। ਕਿਸੇ ਦਾ ਛੋਟਾ ਜਿਹਾ ਸਟੋਰ ਵੀ ਹੋਵੇ ਉੱਥੇ ਕੈਮਰੇ ਲੱਗੇ। ਅੱਜ ਕੱਲ ਮੈਨੂੰ ਲੱਗਦਾ ਨਹੀਂ ਵੀ ਲੋਕਾਂ ਨੇ ਤਾਂ ਘਰਾਂ 'ਚ ਵੀ ਕੈਮਰੇ ਲਾਏ ਆ। ਸੋ ਇਹ ਬਿਲਕੁਲ ਬਾਹਰ ਆਉਣਾ ਚਾਹੀਦਾ ਹੈਗਾ। ਸੋ ਉਹੀ ਸ਼ਬਦਾਵਲੀ ਵੀ ਮੋਦੀ ਇਜ਼ ਏ ਟੈਰਰਿਸਟ, ਖਾਲਿਸਤਾਨ ਜਿੰਦਾਬਾਦ, ਇਹ ਇੱਕ ਤਰ੍ਹਾਂ ਦੇ ਨਾਲ ਤੁਹਾਨੂੰ ਪਤਾ ਹੀ ਆ ਵੀ ਇੰਡੀਆ 'ਚ ਇਲੈਕਸ਼ਨ ਹੋਣੀ ਆ, ਬਦਨਾਮ ਕਰ ਰਹੇ ਹੈਗੇ ਸਿੱਖਾਂ ਨੂੰ। ਬਹੁਤ ਸਾਰੇ ਜਿਹੜੇ ਆਪਣੇ ਬੰਦੇ ਆ ਉਹ ਵੀ ਪੰਜਾਬੀ ਵੀ ਭੈਣ ਭਰਾ ਉਹ ਵੀ ਕਹਿੰਦੇ ਵੀ ਕੀ ਜੀ ਰੌਲਾ ਚੱਲ ਰਿਹਾ ਜੇ। ਹੁਣ ਤੁਸੀਂ ਦੇਖਿਆ ਹੋਣਾ ਵੀ ਪਿਛਲੇ ਦਿਨੀ ਅਸੀਂ ਖਬਰ ਸਾਂਝੀ ਕੀਤੀ ਸੀ, ਕੈਲੀਫੋਰਨੀਆ ਦੀ ਜਿਹੜੀ ਸਟੇਟ ਅਸੈਂਬਲੀ ਨਹੀਂ ਉਹਨੀ ਚੱਲਣ ਦਿੱਤੀ ਜਿਹੜੇ ਪ੍ਰੋ ਪੈਲਸਟੀਨੀਅਨ ਪ੍ਰੋਟੈਸਟਰ ਸੀਗੇ। ਸੋ ਭਾਈ ਇਹ ਅਮਰੀਕਾ ਦੇ ਵਿੱਚ ਹਰ ਇੱਕ ਨੂੰ ਆਪਣੀ ਜਿਹੜੀ ਫਰੀਡਮ ਆਫ ਸਪੀਚ ਦਾ ਹੱਕ ਹੈਗਾ ਆ।
ਪਰ ਜਿਹੜੇ ਸਿੱਖ ਆ ਉਹ ਕਦੇ ਵੀ ਕਿਸੇ ਵੀ ਧਾਰਮਿਕ ਸਥਾਨ ਤੇ ਇਦਾਂ ਦੀ ਜਿਹੜੀ ਆ ਸ਼ਰਾਰਤ ਨਹੀਂ ਕਰਦੇ, ਕਿਉਂਕਿ ਜਿੱਥੇ ਵੀ ਰੱਬ ਦਾ ਨਾਮ ਜਪਿਆ ਜਾਂਦਾ ਸਿੱਖ ਉਸ ਦੀ ਰਿਸਪੈਕਟ ਕਰਦੇ ਆ। ਮੈਂ ਉਦੋਂ ਵੀ ਦੱਸਿਆ ਸੀ ਜਦੋਂ ਨਿਊਯਾਰਕ ਦੇ ਵਿੱਚ ਹੋਇਆ ਸੀ ਕਿ ਸਰਹੰਦ ਦੇ ਵਿੱਚ ਸਾਰੀਆਂ ਬਿਲਡਿੰਗਾਂ ਢਾਹ ਦਿੱਤੀਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ, ਸਿਰਫ ਜਿਹੜੀਆਂ ਮਸਜਿਦਾਂ ਸੀਗੀਆਂ ਉਹੀ ਖੜੀਆਂ ਰਹੀਆਂ ਸੀ, ਉਹਨਾਂ ਨੂੰ ਕਿਸੇ ਨੂੰ ਨੁਕਸਾਨ ਨਹੀਂ ਕੀਤਾ ਸੀ। ਹਾਲਾਂਕਿ ਉਸ ਵੇਲੇ ਲੜਾਈ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿਹਦੇ ਨਾਲ ਸੀ। ਸੋ ਸਿੱਖ ਕਦੇ ਵੀ ਕਿਸੇ ਧਾਰਮਿਕ ਸਥਾਨ ਦੇ ਉੱਤੇ ਇਦਾਂ ਦੀ ਜਿਹੜੀ ਸ਼ਰਾਰਤ ਨਹੀਂ ਕਰਦੇ ਹੈਗੇ। ਤੇ ਜਿਹੜਾ ਹਿੰਦੁਸਤਾਨ ਦਾ ਗੁੱਡੀ ਮੀਡੀਆ ਹੈਗਾ ਉਹ ਬਿਲਕੁਲ ਫੇਰ ਬਦਨਾਮ ਕਰਨੋਂ ਨਹੀਂ ਹਟਦਾ, ਬਾਰ-ਬਾਰ ਉਹ ਸਿੱਖਾਂ ਦੇ ਬਲੇਮ ਲਾ ਦਿੰਦੇ ਵੀ ਤੁਹਾਨੂੰ ਜਦ ਪਤਾ ਹੀ ਨਹੀਂ ਜਾਂ ਪ੍ਰੂਵ ਨਹੀਂ ਹੋਇਆ, ਜਦੋਂ ਇੱਕ ਵਾਰ ਪ੍ਰੂਵ ਤਾਂ ਹੋਣ ਦਿਓ, ਬਾਹਰ ਤਾਂ ਆਣ ਦਿਓ, ਜੇ ਪੁਲਿਸ ਦੱਸੂਗੀ ਫੇਰ ਇਹ ਤੁਸੀਂ ਕਿਹੋ ਨਾ, ਫੇਰ ਤੁਸੀਂ ਕਹੀ ਜਾਂਦੇ ਵੀ ਖਾਲਿਸਤਾਨੀਆਂ ਨੇ ਕੀਤਾ ਹੈਗਾ ਜੀ, ਸਿੱਖਾਂ ਨੇ ਕੀਤਾ ਹੈਗਾ ਆ। ਈਵਨ ਇੱਥੇ ਦਾ ਜਿਹੜਾ ਇੱਕ ਕਾਂਗਰਸ ਦੇ ਲਈ ਟੰਡਨ ਲੜ ਰਿਹਾ ਇਲੈਕਸ਼ਨ, ਹੁਣ ਤਾਂ ਇਹ ਕਹਿਤਾ ਵੀ ਥੋੜੀ ਜਿਹੀ ਪੰਜਾਬੀ ਕਮਿਊਨਿਟੀ ਦੇ ਬੰਦੇ ਜਿਹੜੇ ਖਰਾਬ ਕਰ ਰਹੇ ਆ। ਸੋ ਇਦਾਂ ਦੇ ਜਿਹੜੇ ਬੰਦੇ ਆ ਨਾ ਇਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ, ਪਲੱਸ ਸਾਡੀਆਂ ਆਰਗੇਨਾਈਜੇਸ਼ਨਸ ਨੂੰ ਅੱਗੇ ਆਉਣਾ ਚਾਹੀਦਾ ਵੀ ਸਾਡੀਆਂ ਜਿਹੜੀਆਂ ਸਿੱਖਾਂ ਨੂੰ ਬਦਨਾਮ ਕਰ ਰਹੇ ਆ ਤੇ ਅਸੀਂ ਇਹਦੇ ਵਿੱਚ ਅੱਗੇ ਜਾ ਕੇ ਕੀ ਆ ਰਹੇ ਹਾਂ। ਕੰਟੈਕਟ ਕਰੋ ਸਿੱਧੇ FBI ਨੂੰ, ਪੁਲਿਸ ਨੂੰ, ਲੋਕਲ ਨੂੰ ਵੀ ਭਾਈ ਅਸੀਂ ਤੁਹਾਡੇ ਨਾਲ ਆ 100%। ਅਵਾਰਡ ਰੱਖਣਾ ਅਵਾਰਡ ਰੱਖੋ ਤਾਂ ਕਿ ਜਿਹੜੇ ਇਦਾਂ ਦੇ ਸ਼ਰਾਰਤੀ ਲੋਕ ਆ ਉਹਨਾਂ ਨੂੰ ਫੜਿਆ ਜਾ ਸਕੇ ਤੇ ਜਿਹੜੇ ਸਿੱਖਾਂ ਨੂੰ ਬਦਨਾਮ ਕਰਨ ਦਾ ਜਿਹੜਾ ਕੋਈ ਮੌਕਾ ਨਹੀਂ ਗਵਾਉਂਦੇ ਉਹਨਾਂ ਨੂੰ ਵੀ ਐਕਸਪੋਜ਼ ਕੀਤਾ ਜਾਵੇ। ਜੀ ਜੀ, ਬਿਲਕੁਲ ਬਿਲਕੁਲ। ਅਗਲੀ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਉੱਤੇ ਨਜ਼ਰ ਮਾਰੀਏ ਤਾਂ ਨਾਰਥ ਈਸਟ ਦੇ ਵਿੱਚ ਇੱਕ ਕਾਫੀ ਵੱਡਾ ਵਿੰਟਰ ਸਟਾਰਮ ਆ ਰਿਹਾ ਆ ਤੇ ਕਹਿੰਦੇ ਅਗਲਾ ਹਫਤਾ ਕਾਫੀ ਐਕਸਟ੍ਰੀਮ ਵੈਦਰ ਵਾਲਾ ਜਿਹੜਾ ਆ ਉਹ ਰਹਿਣ ਵਾਲਾ ਹੈ। ਭਾਰੀ ਬਰਫ਼ਬਾਰੀ ਮੀਂਹ ਦੇ ਨਾਲ ਜਿਹੜਾ ਵਿੰਟਰ ਸਟਾਰਮ ਆ ਉੱਥੇ ਆਮ ਜੀਵਨ ਨੂੰ ਪੂਰੀ ਤਰ੍ਹਾਂ ਕਹਿੰਦੇ ਪ੍ਰਭਾਵਿਤ ਜਿਹੜਾ ਉਹ ਕਰੇਗਾ। ਸੋ ਵਿੰਟਰ ਕਹਿੰਦੇ ਵੀ ਹੁਣ ਫਾਈਨਲੀ ਇੱਥੇ ਆਈ ਹੈ। ਯੂਜਲੀ ਇਦਾਂ ਦੇ ਜਿਹੜੇ ਸਟਾਰਮ ਆ ਉਹ ਕ੍ਰਿਸਮਸ ਦੇ ਇਰਦ ਗਿਰਦ ਦੇਖੇ ਜਾਂਦੇ ਰਹੇ ਆ, ਪਰ ਇਸ ਵਾਰ ਥੋੜੇ ਡਿਲੇ ਦੇ ਵਿੱਚ ਨੇ। ਪਰ ਕਹਿੰਦੇ ਵੀ 2 ਵਿੰਟਰ ਸਟਾਰਮ ਤੇ ਆਰਟਿਕ ਕੋਲਡ US ਦੇ ਵਿੱਚ ਇਸ ਟਾਈਮ ਆ ਰਿਹਾ ਆ। ਸੋ ਅਚਨਚੇਤੇ ਕਾਫੀ ਜ਼ਿਆਦਾ ਈਸਟ ਵਾਲੇ ਇਲਾਕਿਆਂ ਦੇ ਵਿੱਚ, ਈਸਟਰਨ ਸਟੇਟਸ ਦੇ ਵਿੱਚ ਕਾਫੀ ਜ਼ਿਆਦਾ ਠੰਡ ਜਿਹੜੀ ਆ ਉਹ ਹੋਣ ਜਾ ਰਹੀ ਆ। 25 ਮਿਲੀਅਨ ਲੋਕ ਜਿਹੜੇ ਵਿੰਟਰ ਸਟਾਰਮ ਅਲਰਟਸ ਦੇ ਅੰਡਰ ਰਹਿਣ ਵਾਲੇ ਆ। ਐਪਲੇਚੀਅਨਸ ਤੋਂ ਲੈ ਕੇ ਜਿਹੜੇ ਸਦਰਨ ਮੇਨ ਆ ਉੱਥੇ ਤੱਕ ਕਹਿੰਦੇ ਵੀ ਸਭ ਤੋਂ ਇਸ ਦਾ ਭਿਆਨਕ ਰੂਪ ਸੈਟਰਡੇ ਤੇ ਸੰਡੇ ਦੇ ਵਿੱਚ ਜਿਹੜਾ ਉਹ ਰਹੇਗਾ। ਜਿਹੜਾ ਵਿਚਾਲੇ ਪੈਂਦਾ ਨਾਰਥ ਈਸਟ ਤੇ ਨਿਊ ਇੰਗਲੈਂਡ ਦੇ ਜਿਹੜਾ ਇਲਾਕਾ ਆ ਬੋਸਟਨ ਤੋਂ ਵੈਸਟ ਵਾਲੇ ਪਾਸੇ ਨੂੰ, ਉਹਦੇ ਵਿੱਚ ਕਹਿੰਦੇ ਵੀ ਸਭ ਤੋਂ ਜ਼ਿਆਦਾ ਬਰਫ਼ਬਾਰੀ ਹੋਣ ਦੀ ਸੰਭਾਵਨਾ ਆ। ਬਹੁਤ ਸਾਰੀਆਂ ਮੇਜਰ ਸਿਟੀਜ਼ I-95 ਦੇ ਕੋਰੀਡੋਰ ਦੇ ਇਰਦ ਗਿਰਦ ਆਉਂਦੀਆਂ ਹੈਗੀਆਂ ਆ। ਸੋ ਕਹਿੰਦੇ ਵੀ ਜਦੋਂ ਤੱਕ ਸਟਾਰਮ ਨੇ ਐਗਜ਼ਿਟ ਹੋਣਾ ਆ ਕੋਸਟ ਤੋਂ, ਕਈ ਥਾਵਾਂ ਦੇ ਉੱਤੇ 1 ਫੁੱਟ ਤੱਕ ਜਿਹੜੀ ਸਨੋ ਆ ਉਹ ਪੈਣ ਦੀ ਕਿਆਸ ਲਈ ਜਿਹੜੀ ਆ ਇਸ ਟਾਈਮ ਦੱਸੀ ਜਾ ਰਹੀ ਆ। ਬਾਕੀ ਜਿਹੜੀਆਂ ਕੈਨੇਡਾ ਦੇ ਬਾਰਡਰ ਦੇ ਨਾਲ ਲੱਗਦੀਆਂ ਨਦਰਨ ਸਟੇਟਸ ਆ ਉਹਨਾਂ ਦੇ ਵਿੱਚ ਵੀ ਖਾਸੀ ਜਿਹੜੀ ਠੰਡ ਆ ਉਹ ਆਉਣ ਵਾਲੀ ਆ। ਕੁੱਲ ਮਿਲਾ ਕੇ 25 ਮਿਲੀਅਨ ਲੋਕਾਂ ਦੇ ਉੱਤੇ ਹੈਵੀ ਜਿਹੜੀ ਵਿੰਟਰ ਵੈਦਰ ਅਲਰਟਸ ਤੋਂ ਲੈ ਕੇ ਛੋਟੀ ਜਿਹੜੇ ਵੈਦਰ ਅਲਰਟ ਆ ਵਿੰਟਰ ਦੇ ਉਹ ਜਿਹੜੇ ਰੱਖੇ ਗਏ ਹੈਗੇ ਆ। ਓਵਰਆਲ ਐਵਰੇਜ 6 ਇੰਚ ਤੱਕ ਸਨੋ ਕੱਲੀ ਬੋਸਟਨ ਦੇ ਵਿੱਚ, DC ਬਾਲਟੀਮੋਰ ਏਰੀਆ ਦੇ ਵਿੱਚ 8 ਇੰਚ ਤੱਕ ਜਿਹੜੀ ਸਨੋ ਆ ਉਹ ਪੈਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਜਾ ਰਹੀ ਆ। ਨਿਊਯਾਰਕ ਸਿਟੀ ਦੇ ਇਲਾਕੇ ਦੇ ਵਿੱਚ ਮੀਂਹ ਦੇ ਨਾਲ ਜਿਹੜੀ ਆ ਬਰਫ਼ਬਾਰੀ ਆ ਉਹ ਕੱਲ ਦੁਪਹਿਰ ਤੋਂ ਜਿਹੜੀ ਉਹ ਸ਼ੁਰੂ ਹੋ ਸਕਦੀ ਆ। ਤੇ ਕਹਿੰਦੇ ਵੀ ਇਸ ਤੋਂ ਬਾਅਦ ਵਿੱਚ ਇੱਕ ਹੋਰ ਸਟਾਰਮ ਉਸ ਤੋਂ ਅਗਲੇ ਵੀਕ ਜਿਹੜਾ ਦੂਜਾ ਸਟਾਰਮ ਬੈਕ ਟੂ ਬੈਕ ਉਹ ਆ ਰਿਹਾ ਆ। ਜਿਹੜੀਆਂ ਗ੍ਰੇਟ ਲੇਕਸ ਤੇ ਸੈਂਟਰਲ US ਆ ਉਸ ਦੇ ਵਿੱਚ ਜਿੱਥੇ ਕਾਫੀ ਜ਼ਿਆਦਾ ਜਿਹੜੀ ਸਨੋ ਆ ਉਹ ਪੈਣ ਜਾ ਰਹੀ ਆ। ਸੋ ਆਉਣ ਵਾਲਾ ਵੀਕ ਜਿੱਥੇ ਮਿਡ ਵੈਸਟ ਤੱਕ ਆਖਿਆ ਜਾਂਦਾ, ਮਿਡ ਵੈਸਟ ਤੋਂ ਲੈ ਕੇ ਪੂਰੇ ਈਸਟ ਤੱਕ ਮੀਂਹ ਤੇ ਬਰਫ਼ਬਾਰੀ ਦੇ ਨਾਲ ਭਰਿਆ ਰਹਿਣ ਵਾਲਾ ਆ। ਜੀ ਬਿਲਕੁਲ, ਕਹਿੰਦੇ ਵੀ ਲਗਭਗ ਲੋਅਰ ਜਿਹੜੀਆਂ 48 ਸਟੇਟਸ ਆ ਉਹ ਸਾਰੀਆਂ ਐਕਸਟ੍ਰੀਮ ਵੈਦਰ ਦੇ ਨਾਲ ਆਉਣ ਵਾਲੇ 1 ਹਫ਼ਤੇ ਤੋਂ 10 ਦਿਨਾਂ ਤੱਕ ਇਫੈਕਟ 'ਚ ਰਹਿਣਗੇ ਇਹਦੇ ਨਾਲ। ਸੋ ਖਾਸ ਕਰਕੇ ਜਿਹੜੇ ਟਰੱਕਰਸ ਹੈਗੇ ਆ ਉਹ ਧਿਆਨ ਕਰਨ ਜਿਹੜੇ ਇਸ ਏਰੀਏ ਨੂੰ ਜਾ ਰਹੇ ਹੈਗੇ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਪਈ ਹੰਡਰਡਸ ਆਫ ਕਨਵਿਕਸ਼ਨ ਪਰ ਮਿਸਟਰੀ ਸਟਿਲ ਹਜੇ ਅਨਸੋਲਵਡ ਆ। 3 ਸਾਲ ਹੋ ਗਏ ਜਨਵਰੀ 6 ਦੇ ਵਿੱਚ ਜਦੋਂ ਕੈਪੀਟਲ ਰਾਈਟਸ ਹੋਏ ਸੀ। ਕੈਪੀਟਲ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਬਹੁਤ ਸਾਰੇ ਫਾਰ ਰਾਈਟ ਐਕਸਟ੍ਰੀਮਿਸਟ ਗਰੁੱਪ ਦੇ ਮੈਂਬਰ, ਸਾਬਕਾ ਪੁਲਿਸ ਆਫੀਸਰ, ਇੱਕ 올림픽 ਗੋਲਡ ਮੈਡਲਿਸਟ ਸਵਿਮਰ ਸੀ ਜਿਹੜਾ ਐਕਟਿਵ ਡਿਊਟੀ US ਮਰੀਨ, ਇਹ ਸਾਰੇ ਜਿਹੜੇ ਚਾਰਜ ਕੀਤੇ ਗਏ ਆ। ਇਸ ਤੋਂ ਬਿਨਾਂ ਹੰਡਰਡਸ ਆਫ ਲੋਕ ਜਿਹੜੇ ਆ ਉਹਨਾਂ ਨੂੰ ਹਜੇ ਵੀ
ਜੋ ਪੁਲਿਸ ਆ ਉਹ ਲੱਭ ਰਹੀ ਹੈਗੀ ਆ। ਵਾਸ਼ਿੰਗਟਨ ਦਾ ਜੋ ਫੈਡਰਲ ਕੋਰਟ ਹਾਊਸ ਆ ਉਹ ਕਹਿੰਦੇ ਵੀ ਇਹ ਸਾਰੇ ਟਰਾਇਲਸ ਦੇ ਨਾਲ ਫਲੱਡਡ ਰਿਹਾ। ਗਿਲਟੀ ਪਲੀਆ ਹੀਅਰਿੰਗਸ ਦੇ ਵਿੱਚ, ਸੈਂਟੈਂਸਿੰਗ ਦੇ ਵਿੱਚ, ਇਸ ਸੰਬੰਧ ਦੇ ਵਿੱਚ ਯੂਐਸ ਦੇ ਅਟਾਰਨੀ ਹੈਗੇ ਆ ਜੋ ਡਿਸਟ੍ਰਿਕਟ ਆਫ ਕੋਲੰਬੀਆ ਦੇ, ਉਹ ਕਹਿੰਦੇ ਵੀ ਅਸੀਂ ਵੋਟਾਂ ਨੂੰ ਵਾਇਲੈਂਸ ਦੇ ਨਾਲ ਨਹੀਂ ਰਿਪਲੇਸ ਕਰ ਸਕਦੇ ਹੈਗੇ। ਤੇ 80 ਲੋਕ ਹਜੇ ਵੀ ਵਾਂਟਡ ਹੈਗੇ ਆ ਐਕਟ ਆਫ ਵਾਇਲੈਂਸ ਦੇ ਵਿੱਚ, ਕੈਪੀਟਲ ਦੇ ਸੰਬੰਧ ਦੇ ਵਿੱਚ, ਜਿਨ੍ਹਾਂ ਨੇ ਪਾਈਪ ਬੰਬ ਰੱਖੇ ਸੀ ਰਿਪਬਲਿਕਨ ਤੇ ਡੈਮੋਕ੍ਰੈਟਿਕ ਨੈਸ਼ਨਲ ਕਮੇਟੀ ਦੇ ਆਫਿਸਰਸ ਦੇ ਬਾਹਰ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਵੀ ਉਹਨਾਂ ਦਾ ਟਰਾਇਲ ਮਾਰਚ ਮਹੀਨੇ ਦੇ ਵਿੱਚ ਸ਼ੁਰੂ ਹੋਣਾ ਹੈ। ਕੌਨਸਪੀਰੇਸੀ ਜਿਹੜੀ ਸੀ ਉਹਦੇ ਸੰਬੰਧ ਦੇ ਵਿੱਚ, ਜੋ ਕਹਿ ਰਹੇ ਸੀ ਵੀ 2020 ਦੀਆਂ ਇਲੈਕਸ਼ਨਾਂ ਦੇ ਵਿੱਚ ਲਾਸ ਹੋਇਆ। ਹਾਲਾਂਕਿ ਰੀਸੈਂਟਲੀ ਕੱਲ ਇੱਕ ਸਰਵੇ ਆਇਆ ਸੀ, ਉਹਦੇ ਚ ਕਹਿੰਦੇ ਵੀ 1/3 ਅਮਰੀਕਨ ਹਜੇ ਵੀ ਸੋਚਦੇ ਆ ਵੀ ਜਿਹੜੀਆਂ ਪਿਛਲੀਆਂ ਇਲੈਕਸ਼ਨ ਸੀਗੀਆਂ ਪ੍ਰੈਜ਼ੀਡੈਂਸ਼ੀਅਲ, ਉਹਨਾਂ ਦੇ ਵਿੱਚ ਹੇਰਾਫੇਰੀ ਹੋਈ ਆ। ਇਹ ਇੱਕ ਬਹੁਤ ਵੱਡਾ ਨੰਬਰ ਹੈਗਾ। 1230 ਦੇ ਕਰੀਬ ਲੋਕ ਚਾਰਜ ਹੋਏ ਹੈਗੇ ਆ ਫੈਡਰਲ ਕ੍ਰਾਈਮ ਦੇ ਵਿੱਚ, ਜਿਨ੍ਹਾਂ ਦੇ ਉੱਤੇ ਫੈਲਨੀਜ਼ ਤੱਕ ਲੱਗੀਆਂ ਆ। ਉਹਨਾਂ ਨੇ ਪੁਲਿਸ ਆਫੀਸਰਸ ਨੂੰ ਅਸੌਲਟ ਕੀਤਾ, ਸੈਡੀਸ਼ਨ ਕੌਨਸਪੀਰੇਸੀ ਲੱਗੀ ਹੈਗੀ ਆ। 730 ਲੋਕਾਂ ਨੇ ਗਿਲਟੀ ਪਲੀਆ ਚਾਰਜ ਕਰ ਲਿਆ, 170 ਕਨਵਿਕਟਡ ਹੋਏ ਆ ਘੱਟੋ ਘੱਟ ਇੱਕ ਚਾਰਜ ਦੇ ਉੱਤੇ, ਜਿਹਦਾ ਜਿਹੜਾ ਡਿਸੀਜਨ ਆ ਉਹ ਜੱਜ ਜਾਂ ਯੂਰੀ ਨੇ ਦੇਣਾ ਹੈਗਾ ਆ। 750 ਲੋਕ ਆਲਰੇਡੀ ਸੈਂਟੈਂਸ ਹੋ ਚੁੱਕੇ ਆ। 2/3 ਜਿਹੜੇ ਆ ਉਹ ਬਿਹਾਈਂਡ ਬਾਰ ਤੇ ਪ੍ਰਿਜ਼ਨ ਸੈਂਟੈਂਸ ਜਿਹੜੀ ਆ ਉਹ 22 ਸਾਲਾਂ ਤੱਕ ਵੀ ਕਈ ਲੋਕਾਂ ਨੂੰ ਦਿੱਤੀ ਗਈ ਹੈ। ਲੌਂਗੈਸਟ ਸੈਂਟੈਂਸ ਜਿਹੜੀ ਦਿੱਤੀ ਗਈ ਆ ਉਹ ਐਨਰੀਕੂ ਤੈਰੀਓ, ਜੋ ਫਾਰਮਰ ਪ੍ਰਾਊਡ ਬॉयਜ਼ ਦਾ ਨੈਸ਼ਨਲ ਚੇਅਰਮੈਨ ਹੈਗਾ ਆ, ਉਹਦੇ ਉੱਤੇ ਸੈਡੀਸ਼ਨ ਕੌਨਸਪੀਰੇਸੀ ਦੇ ਚਾਰਜਸ ਲਾਏ ਗਏ ਸੀ। ਉਸ ਨੂੰ ਜਿਹੜੀ 22 ਸਾਲ ਦੀ ਸਜ਼ਾ ਜਿਹੜੀ ਆ ਸੁਣਾਈ ਗਈ ਹੈਗੀ ਆ। ਹੁਣ ਸਾਰਿਆਂ ਦੀਆਂ ਅੱਖਾਂ ਸੁਪਰੀਮ ਕੋਰਟ ਦੇ ਉੱਤੇ ਹੈਗੇ ਆ। ਉਹਨਾਂ ਨੇ ਇਹ ਜਿਹੜਾ ਕੇਸ ਆ ਸੁਣਨਾ ਹੈਗਾ ਜਨਵਰੀ 6 ਦੇ ਸੰਬੰਧ ਦੇ ਵਿੱਚ। 300 ਤੋਂ ਵੱਧ ਜਿਹੜੇ ਜਨਵਰੀ 6 ਦੇ ਡਿਫੈਂਡੈਂਟਸ ਆ, ਉਹਨਾਂ ਨੂੰ ਅਬਸਟਰਕਸ਼ਨ ਅਫੈਂਸ ਦੇ ਸੰਬੰਧ ਦੇ ਵਿੱਚ ਵੀ ਜਿਹੜਾ ਚਾਰਜ ਕੀਤਾ ਗਿਆ ਹੈਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੀਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਰੈੱਡ ਸੀ ਤੋਂ ਇਹ ਜਿਹੜੀ ਅਪਡੇਟ ਆ ਰਹੀ ਆ, ਅਮਰੀਕਾ ਨੇ ਫਾਈਨਲ ਵਾਰਨਿੰਗ ਇਸ਼ੂ ਕਰ ਦਿੱਤੀ ਸੀ ਹਾਊਦੀਜ਼ ਨੂੰ ਵੀ ਭਾਈ ਤੁਸੀਂ ਆਪਣੀ ਜਿਹੜੀ ਆ ਰਹੀਆਂ ਸ਼ਿਪਸ ਆ ਉਹਨਾਂ ਦੇ ਉੱਤੇ ਆਪਣੇ ਹਮਲੇ ਕਰਨੇ ਬੰਦ ਕਰੋ। ਪਰ ਉਸ ਵਾਰਨਿੰਗ ਦੇ ਬਾਵਜੂਦ ਹਾਊਦੀਜ਼ ਦੇ ਦੁਆਰਾ ਇੱਕ ਸਿੱਖ ਸੀ ਡਰੋਨ ਅਟੈਕ ਜਿਹੜਾ ਆ ਸ਼ਿਪਸ ਦੇ ਉੱਤੇ ਉਸ ਨੂੰ ਲਾਂਚ ਕੀਤਾ ਗਿਆ ਹੈਗਾ ਆ। ਇੱਕ ਕਹਿੰਦੇ ਆਰਮਡ ਅਨਮੈਂਡ ਸਰਫੇਸ ਵੈਸਲ ਜਿਹੜੀ ਲਾਂਚ ਕੀਤੀ ਗਈ ਸੀ ਹਾਊਥੀ ਕੰਟਰੋਲਡ ਯੈਮਨ ਦੇ ਜਿਹੜੇ ਉਹ ਇਲਾਕੇ ਦੇ ਵਿੱਚੋਂ। ਯੂਐਸ ਨੇਵੀ ਤੇ ਕਮਰਸ਼ੀਅਲ ਵੈਸਲਸ ਤੋਂ ਕੁਛ ਮੀਲ ਦੂਰ ਹੀ ਜਿਹੜਾ ਆ ਉਹ ਡੈਟੋਨੇਟ ਹੋ ਗਿਆ ਸੀ। ਇਹ ਕੁਛ ਘੰਟਿਆਂ ਬਾਅਦ ਹੀ ਇਹ ਕਹਿ ਸਕਦੇ ਹਾਂ ਵੀ ਕੋਸ਼ਿਸ਼ ਹਾਊਜ਼ੀਜ਼ ਦੇ ਦੁਆਰਾ ਕੀਤੀ ਗਈ ਸੀ, ਜਦੋਂ ਵਾਈਟ ਹਾਊਸ ਨੇ ਆਪਣੇ ਸਾਰੇ ਜਿਹੜੇ ਸਾਥੀ ਮੁਲਕਾਂ ਦੇ ਨਾਲ ਮਿਲ ਕੇ ਇੱਕ ਫਾਈਨਲ ਵਾਰਨਿੰਗ ਜਿਹੜੀ ਉਹ ਇਸ਼ੂ ਕੀਤੀ ਸੀ ਈਰਾਨ ਦੇ ਦੁਆਰਾ ਬੈਕ ਕੀਤੇ ਗਏ ਇਸ ਗਰੁੱਪ ਨੂੰ ਉੱਤੇ। ਵਾਈਸ ਐਡਮਿਰਲ ਬ੍ਰੈਡ ਕੂਪਰ ਜਿਹੜੇ ਯੂਐਸ ਨੇਵੀ ਆਪਰੇਸ਼ਨਸ ਦੇ ਹੈੱਡ ਨੇ ਮਿਡਲ ਈਸਟ ਦੇ ਵਿੱਚ, ਉਹਨਾਂ ਨੇ ਕਿਹਾ ਆ ਵੀ ਪਹਿਲੀ ਵਾਰੀ ਹਾਊਦੀਜ਼ ਦੇ ਦੁਆਰਾ ਇੱਕ ਅਨਮੈਂਡ ਸਰਫੇਸ ਵੈਸਲ ਆ ਉਸ ਦੀ ਵਰਤੋਂ ਜਿਹੜੀ ਉਹ ਕੀਤੀ ਗਈ ਆ। ਕਹਿੰਦੇ ਵੀ ਕਮਰਸ਼ੀਅਲ ਸ਼ਿਪਸ ਦੀ ਕਾਫੀ ਜ਼ਿਆਦਾ ਹਰਾਸਮੈਂਟ ਹਾਊਦੀਜ਼ ਦੇ ਦੁਆਰਾ ਉੱਥੇ ਕੀਤੀ ਗਈ ਆ। ਇਜ਼ਰਾਈਲ ਹਮਾਸ ਦੀ ਜਿਹੜੀ ਲੜਾਈ ਹੋਈ ਆ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਉੱਦਾਂ ਉਹਨਾਂ ਨੇ ਇਹਨਾਂ ਚੀਜ਼ਾਂ ਦੀ ਪਿਛਲੇ ਸਾਲਾਂ ਦੇ ਵਿੱਚ ਵਰਤੋਂ ਜਿਹੜੀ ਆ ਉਹ ਜ਼ਰੂਰ ਕੀਤੀ ਹੈਗੀ ਹੈ। ਫੇਬੀਅਨ ਹੈਂਜ਼ ਇੱਕ ਮਿਜ਼ਾਈਲ ਐਕਸਪਰਟ ਨੇ ਤੇ ਰਿਸਰਚ ਫੈਲੋ ਨੇ, ਉਹਨਾਂ ਨੇ ਜਿਹੜਾ ਕਿਹਾ ਆ ਵੀ ਹਾਊਦੀ ਮੈਰੀਟਾਈਮ ਆਰਸਨਲ ਦਾ ਇੱਕ ਅਹਿਮ ਹਿੱਸਾ ਇਹ ਜਿਹੜੇ ਡਰੋਨਸ ਆ ਇਸ ਤਰੀਕੇ ਦੇ ਅਨਮੈਂਡ ਵਹੀਕਲ ਆ ਉਹਨਾਂ ਦੀ ਜਿਹੜੀ ਉਹ ਵਰਤੋਂ ਕੀਤੀ ਜਾਂਦੀ ਆ। ਸੋ ਇਹ ਕੁਛ ਮੀਲ ਦੂਰ ਹੀ ਕਮਰਸ਼ੀਅਲ ਵੈਸਲਸ ਦੇ ਨਜ਼ਦੀਕ ਆਉਣ ਤੋਂ ਪਹਿਲਾਂ ਹੀ ਇਹ ਉੱਦਾਂ ਫਟ ਗਿਆ ਸੀਗਾ। ਅਮਰੀਕਾ ਦੇ ਨਾਲ ਜਿਹੜੇ 12 ਮੁਲਕਾਂ ਨੇ ਕੁੱਲ ਮਿਲਾ ਕੇ ਯਮਨ ਨੂੰ ਹਾਊਦੀਜ਼ ਨੂੰ ਜਿਹੜੀ ਇਹ ਚੇਤਾਵਨੀ ਦਿੱਤੀ ਆ ਵੀ ਭਾਈ ਜੇ ਤੁਸੀਂ ਆਉਂਦੇ ਸਮੇਂ ਦੇ ਵਿੱਚ ਕਮਰਸ਼ੀਅਲ ਵਹੀਕਲਸ ਜਾਂ ਉਹਨਾਂ ਦੇ ਐਲਾਈਜ਼ ਦੇ ਸ਼ਿਪਸ ਨੂੰ ਨੁਕਸਾਨ ਪਹੁੰਚਾਇਆ ਜਾਂ ਉਹਨਾਂ ਨੂੰ ਅਗਵਾ ਕਰਨ ਦੀ ਜਾਂ ਉਹਨਾਂ ਨੂੰ ਢਾਉਣ ਦੀ ਕੋਸ਼ਿਸ਼ ਕੀਤੀ ਤਾਂ ਫਿਰ ਸਾਡੇ ਤੋਂ ਬੁਰਾ ਕੋਈ ਨਹੀਂ ਆ। ਇਹ ਸਟੇਟਮੈਂਟ ਪਰਸੋਂ ਹੀ ਜਿਹੜੀ ਉਹ ਸਾਈਨ ਹੋਈ ਆ। ਯੂਐਸ, ਆਸਟ੍ਰੇਲੀਆ, ਬਹਿਰੀਨ, ਬੈਲਜੀਅਮ, ਕੈਨੇਡਾ, ਡੈਨਮਾਰਕ, ਜਰਮਨੀ, ਇਟਲੀ, ਜਾਪਾਨ, ਨੀਦਰਲੈਂਡਸ, ਨਿਊਜ਼ੀਲੈਂਡ, ਸਿੰਗਾਪੁਰ ਤੇ ਯੂਕੇ
ਇੱਕ ਜਿਹੜਾ ਕਹਿ ਸਕਦੇ ਆ ਵੀ ਇੰਡੀਆ ਇਸ ਦੇ ਵਿੱਚੋਂ ਮਿਸਿੰਗ ਆ। ਅਜੇ ਇੰਡੀਆ ਦਾ ਤੇਲ ਵਾਲਾ ਜਿਹੜਾ ਜਹਾਜ਼ ਆ ਉਹ ਹਾਊਦੀਜ਼ ਨੇ ਉਹਦੇ ਉੱਤੇ ਅਟੈਕ ਵੀ ਕੀਤਾ ਸੀ। ਅਮਰੀਕਾ ਵਾਲਿਆਂ ਨੇ ਬਚਾਇਆ ਵੀ ਉਦੋਂ ਇਹਨਾਂ ਨੂੰ, ਪਰ ਫਿਰ ਵੀ ਉਹਨਾਂ ਨੇ ਹਾਊਦੀਜ਼ ਦੇ ਉਲਟ ਜਾਂ ਕਹਿ ਸਕਦੇ ਵੀ ਅਮਰੀਕਾ ਦੇ ਨਾਲ ਮਿਲਣ ਤੋਂ ਇਸ ਦੇ ਵਿੱਚ ਨਾ ਕਰ ਦਿੱਤੀ ਆ। ਜੀ। ਇਸੇ ਤਰ੍ਹਾਂ ਇੱਕ ਇੰਡੀਅਨ ਨੇਵੀ ਨੇ ਜੋ ਸ਼ਿਪ ਆ ਉਹ ਇੰਟਰਸੈਪਟ ਕੀਤਾ। ਉਹ ਤੋਂ ਬਾਅਦ ਉਹਨਾਂ ਨੇ ਇੱਕ ਅਰੇਬੀਅਨ ਸੀ ਦੇ ਵਿੱਚ ਜਦੋਂ ਹਾਈਜੈਕ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਹੋਈ ਸੀ। ਉਹਨਾਂ ਨੇ ਕਿਹਾ ਵੀ ਅਸੀਂ ਉਹਦਾ ਜਿਹੜਾ ਕਰੂ ਤੇ 21 ਮੈਂਬਰ ਸੀ, 15 ਬੰਦੇ ਹੋਰ ਉਹਦੇ ਵਿੱਚ ਇੰਡੀਅਨ ਸੀਗੇ, ਇੰਡੀਅਨ ਮੂਲ ਦੇ, ਉਹਨਾਂ ਨੂੰ ਉੱਥੋਂ ਕੱਢ ਲਿਆ ਹੈਗਾ। ਨੇਵੀ ਨੇ ਇਹ ਕਿਹਾ ਵੀ ਉਹ ਸੈਨੀਟੇਸ਼ਨ ਆਪਰੇਸ਼ਨ ਉਸ ਸ਼ਿਪ ਦੇ ਵਿੱਚ ਕਰ ਰਹੇ ਸੀ। ਸ਼ਿਪ ਨੇ ਮੈਸੇਜ ਸੈਂਡ ਕੀਤਾ ਸੀ ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪਰੇਸ਼ਨ ਪੋਰਟਲ ਨੂੰ ਵੀ 5 ਤੋਂ ਲੈ ਕੇ 6 ਜਿਹੜੇ ਆ ਅਨਨੋਨ ਆਰਮਡ ਲੋਕ ਉਹਦੇ ਉੱਤੇ ਬੋਰਡ ਅਪ ਕਰ ਗਏ ਆ। ਤੇ ਇਹ ਵੈਸਲ ਜਿਹੜਾ ਸੀ ਉਹਨਾਂ ਦਾ ਖਲੀਫਾ ਬਿਨ ਸਲਮਾਨ ਬਹਿਰੀਨ ਨੂੰ ਜਾਣਾ ਸੀ। ਤੇ ਫਿਰ ਇੰਡੀਅਨ ਨੇਵੀ ਨੇ ਜੋ ਆ ਉਹ ਇੱਥੋਂ ਆਪਣੇ ਲੋਕ ਸਾਰੇ ਇਸ ਵੈਸਲ ਤੋਂ ਕੱਢ ਲਏ ਹੈਗੇ ਆ। ਤੇ ਉੱਥੇ ਜਿਹੜੀ ਸਿਚੁਏਸ਼ਨ ਆ ਕਾਫੀ ਇਸ ਟਾਈਮ ਬੈਡ ਬਣੀ ਹੋਈ ਹੈਗੀ ਆ। ਦੇਖਦੇ ਆ ਬਾਕੀ ਕਈ ਸਾਰੇ ਮੁਲਕ ਜਿਹੜੇ ਆ ਉਹ ਕੋਸ਼ਿਸ਼ ਕਰ ਰਹੇ ਆ ਵੀ ਹੌਥੀਜ਼ ਤੇ ਕੰਟਰੋਲ ਕੀਤਾ ਜਾਵੇ, ਪਰ ਮੈਨੂੰ ਲੱਗਦਾ ਵੀ ਉਹਨਾਂ ਦੇ ਹੁਣ ਮਿਜ਼ਾਈਲ ਮਜ਼ੂਲ ਡਿੱਗਣੀਆਂ ਸ਼ੁਰੂ ਹੋ ਜਾਣੀਆਂ ਜੇ ਨਾ ਹਟੇ ਤਾਂ। ਜੀ ਬਿਲਕੁਲ। ਇੱਕ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੋਣੇ ਆ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ।
ਇੱਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਯੂਐਸ ਦੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਇੱਕ ਵਾਰੀ ਫਿਰ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੂੰ ਮਿਲਣ ਜਾ ਰਿਹਾ ਹੈ। ਹਾਲਾਂਕਿ ਦੋਨਾਂ ਦੇ ਵਿੱਚ ਕਾਫੀ ਕਹਿੰਦੇ ਵੀ ਖਿੱਚਾਤੂਈ ਵੀ ਜਿੱਦਾਂ ਸ਼ਬਦਾਵਲੀ ਆਪਾਂ ਕਹਿ ਸਕਦੇ ਹਾਂ ਹੋਈ ਸੀ ਪਿਛਲੇ ਸਮੇਂ ਦੇ ਦੌਰਾਨ। ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹਨਾਂ ਨੇ ਜੋ ਨੇਤਨਯਾਹੂ ਆ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੂੰ ਕਿਹਾ ਸੀ ਵੀ ਜਿਹੜਾ ਤੁਸੀਂ ਇੰਨੀ ਜ਼ਿਆਦਾ ਜਿਹੜੀ ਬੰਬਾਰਡਮੈਂਟ ਕਰ ਰਹੇ ਆ ਉਸ ਨੂੰ ਰੋਕਣਾ ਪੈਣਾ ਆ, ਤੁਹਾਨੂੰ ਉਹਦੇ 'ਚ ਕੁਝ ਪੌਜ਼ਸ ਲੈਣੇ ਪੈਣੇ ਆ ਕਿਉਂਕਿ ਇਹ ਜਿਹੜੀ ਜੰਗ ਆ ਹੁਣ ਅੱਗੇ ਤੋਂ ਅੱਗੇ ਵੱਧਦੀ ਜਾ ਰਹੀ ਹੈਗੀ ਆ। ਪਿਛਲੇ ਦਿਨਾਂ 'ਚ ਜੋ ਈਰਾਨ ਦੇ ਵਿੱਚ ਜਿਹੜਾ ਉੱਥੇ ਦਾ ਪਹਿਲਾ ਜਨਰਲ ਮਾਰਿਆ ਗਿਆ ਸੀ ਉਹਦੀ ਜਗ੍ਹਾ ਤੇ ਵੀ ਬੰਬ ਡਿੱਗਿਆ ਹੈਗਾ ਆ। ਲੈਬਨਾਨ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਹਮਾਸ ਦੇ 2 ਲੀਡਰ ਮਾਰ ਦਿੱਤੇ ਹੈਗੇ ਆ ਤੇ ਪ੍ਰਾਈਵੇਟ ਮੀਟਿੰਗ ਜਦੋਂ ਨਵੰਬਰ ਮਹੀਨੇ 'ਚ ਹੋਈ ਸੀ ਟੋਨੀ ਬਲਿੰਕਨ ਉਹਨਾਂ ਦੀ ਨੇਤਨਯਾਹੂ ਦੇ ਨਾਲ, ਉਹਨਾਂ ਨੇ ਕਿਹਾ ਸੀ ਵੀ ਸੀਰੀਜ਼ ਆਫ ਪੌਜ਼ਸ ਚਾਹੀਦੇ ਆ ਵੱਖ-ਵੱਖ ਟਾਈਮ ਦੇ ਉੱਤੇ ਤੁਹਾਨੂੰ ਰੋਕਣਾ ਪੈਣਾ ਹੈਗਾ। ਪਰ ਨੇਤਨਯਾਹੂ ਜੋ ਆ ਇਜ਼ਰਾਈਲ ਦਾ ਪ੍ਰਾਈਮ ਮਿਨਿਸਟਰ ਉਸਨੇ ਕਿਸੇ ਦੀ ਨਹੀਂ ਸੁਣੀ ਹੈਗੀ। ਹੁਣ ਵੀ ਇਹ ਖਬਰਾਂ ਆ ਰਹੀਆਂ ਨਿਊਯਾਰਕ ਟਾਈਮ ਦੇ ਮੁਤਾਬਕ ਵੀ ਯੂਐਸ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਆ ਪੂਰੀ ਦੁਨੀਆ ਦਾ, ਕਿਉਂਕਿ ਉੱਥੇ ਇੱਕ ਤਰ੍ਹਾਂ ਦੇ ਨਾਲ ਜੈਨੋਸਾਈਡ ਹੋ ਰਿਹਾ ਹੈਗਾ। ਕਿਉਂਕਿ ਆਪਾਂ ਦੇਖ ਰਹੇ ਹਾਂ ਕੈਲੀਫੋਰਨੀਆ ਸਟੇਟ ਕੈਪੀਟਲ 'ਚ ਵੀ ਕਿੱਦਾਂ ਦਾ ਪ੍ਰੋਟੈਸਟ ਪੂਰੇ ਦੁਨੀਆ ਦੇ ਵਿੱਚ ਜਿਹੜੇ ਆ ਉਹ ਪ੍ਰੋਟੈਸਟ ਹੋ ਰਹੇ ਆ ਇਜ਼ਰਾਈਲ ਵੱਲੋਂ ਜੋ ਬੰਬਾਰਡਮੈਂਟ ਲਗਾਤਾਰ ਗਾਜ਼ਾ ਦੇ ਵਿੱਚ ਕੀਤੀ ਜਾ ਰਹੀ ਆ। ਸੋ ਉਸ ਨੂੰ ਦੇਖਦੇ ਹੋਏ ਇੱਕ ਵਾਰੀ ਫਿਰ ਯੂਐਸ ਦੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਜੋ ਆ ਉਹ ਇਜ਼ਰਾਈਲ ਨੂੰ ਵਿਜ਼ਿਟ ਕਰਨ ਜਾ ਰਹੇ ਆ ਤੇ ਉੱਥੇ ਉਹ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਨੂੰ ਮਿਲਣਗੇ। ਜੀ, ਅਗਲੀ ਗੱਲ ਕਰੀਏ ਭਾਰਤੀ ਮੂਲ ਦਾ ਰਿਸ਼ੀ ਕਪੂਰ, ਮਿਆਮੀ ਦਾ ਇਹ ਡਿਵੈਲਪਰ ਆ। ਇਸ ਦੇ ਉੱਤੇ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਦੇ ਦੁਆਰਾ ਚਾਰਜਿਸ ਫਾਈਲ ਕੀਤੇ ਗਏ ਆ $93 ਮਿਲੀਅਨ ਦੀ ਫਰਾਡ ਦੇ ਸਕੀਮ ਤੇ। ਰਿਸ਼ੀ ਕਪੂਰ ਭਾਰਤੀ ਮੂਲ ਦਾ ਇਹ ਜਿਹੜਾ ਰੀਅਲ estate ਡਿਵੈਲਪਰ ਆ, ਇਹ ਮਿਆਮੀ ਦੇ ਵਿੱਚ ਸੀਗਾ ਤੇ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਨੇ ਅਨਾਉਂਸ ਕੀਤਾ ਆ ਵੀ ਭਾਈ ਇਸ ਨੇ ਇੱਕ ਤਗੜੀ ਸਕੀਮ $93 ਮਿਲੀਅਨ ਦੀ US ਦੀ ਫਰਾਡ ਦੀ ਸਕੀਮ ਚਲਾਈ ਹੋਈ ਸੀ। ਹੁਣ ਆਲਰੇਡੀ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਨੂੰ ਇਸ ਦੇ ਜਿਹੜੇ ਵੀ ਐਸਟ ਆ ਉਹਨਾਂ ਨੂੰ ਫਰੀਜ਼ ਕਰਨ ਦਾ ਜਿਹੜਾ ਆ ਉਹ ਵੀ ਪ੍ਰਬੰਧ ਜਿਹੜਾ ਉਹ ਮਿਲ ਗਿਆ ਹੈ। ਕਹਿੰਦੇ ਵੀ ਹੋਰ ਜਿਹੜੀ ਐਮਰਜੈਂਸੀ ਰਿਲੀਫ ਇਸ ਦੇ ਨਾਲ ਸੰਬੰਧਿਤ ਜਿਹੜੀ ਕਰ ਰਹੇ ਸੀਗੇ ਉਹ ਵੀ ਸਿਕਿਉਰਿਟੀ ਐਕਸਚੇਂਜ ਵਾਲੇ ਪਾਸੇ ਵਾਲੇ ਇੱਧਰ ਨੂੰ ਕਰ ਰਹੇ ਆ। ਲੋਕੇਸ਼ਨ ਵੈਂਚਰਸ ਕਰਕੇ ਇਸ ਦੀ ਰੀਅਲ estate ਕੰਪਨੀ ਆ ਤੇ ਕਹਿੰਦੇ ਵੀ ਇਸ ਦੇ ਐਫੀਲੀਏਟ ਦੇ ਵਿੱਚ ਜਿਹੜਾ ਅਰਬਨ ਤੇ 20 ਹੋਰ ਜਿਹੜੀਆਂ ਆ ਰਿਲੇਟਡ ਐਂਟੀਟੀਜ਼ ਸੀਗੀਆਂ ਜਿਹੜੀਆਂ ਇਸ ਫਰਾਡ ਸਕੀਮ ਦੇ ਨਾਲ ਜੁੜੀਆਂ ਹੋਈਆਂ ਸੀ। SEC ਦੀ ਜਿਹੜੀ ਸਟੇਟਮੈਂਟ ਆ ਉਸ ਨੇ ਇਹ ਦੱਸਿਆ ਆ। SEC ਦੱਸਦੀ ਆ ਵੀ ਕੰਪਲੇਂਟ ਦੇ ਮੁਤਾਬਕ ਜਨਵਰੀ 2018 ਦੇ ਵਿੱਚ ਤੋਂ ਲੈ ਕੇ ਮਾਰਚ 2023 ਤੱਕ
ਜਿਹੜਾ ਰਿਸ਼ੀ ਕਪੂਰ ਆ, ਇਸ ਨੇ ਜਿਹੜੀਆਂ ਸਰਟਨ ਐਂਟੀਟੀਜ਼ ਆ, ਉਹਨਾਂ ਦੇ ਵਿੱਚ ਇਨਵੈਸਟਰਸ ਜਿਹੜੇ ਉਹ ਲੈ ਕੇ ਆਂਦੇ, ਬੇਸਿਕਲੀ ਉਹਨਾਂ ਨੂੰ ਮਿਸ ਰਿਪਰੈਜ਼ੈਂਟ ਜਿਹੜਾ ਉਹ ਕੀਤਾ। ਕਈ ਜਿਹੜੀਆਂ ਚੀਜ਼ਾਂ ਆ ਉਸਨੇ ਉਹਨਾਂ ਨੂੰ ਦੱਸੀਆਂ ਹੀ ਨਹੀਂ, ਤੇ ਇਸ ਤਰੀਕੇ ਦੇ ਨਾਲ ਇਹ ਠੱਗੀ ਠਕੋਰੀ ਜਿਹੜੀ ਆ ਉਹ ਲਾ ਗਿਆ ਆ। ਇਨਵੈਸਟੀਗੇਸ਼ਨ ਦੇ ਵਿੱਚ SEC ਨੇ ਲੱਭਿਆ ਵੀ ਜਿਹੜਾ ਕਪੂਰ ਆ, ਇਸ ਦੇ ਦੁਆਰਾ ਘੱਟੋ ਘੱਟ $4.3 ਮਿਲੀਅਨ ਦੇ ਜਿਹੜੇ ਇਨਵੈਸਟਡ ਫੰਡਸ ਆ, ਉਹਨਾਂ ਨੂੰ ਮਿਸ ਅਪਰੋਪਰੀਏਟ ਕੀਤਾ ਆ, ਵੀ ਇੱਧਰ ਖੱਬੇ ਸੱਜੇ ਜਿਹੜਾ ਆ ਉਹ ਕਰ ਗਿਆ ਆ। ਤੇ ਨਾਲ ਦੇ ਨਾਲ $60 ਮਿਲੀਅਨ ਦੀ ਜਿਹੜੀ ਇਨਵੈਸਟਰ ਕੈਪੀਟਲ ਸੀਗੀ, ਉਹਨਾਂ ਦੇ ਵਿੱਚ ਵੀ ਇਸਨੇ ਧਾਂਦਲੀ ਜਿਹੜੀ ਆ ਉਹ ਕੀਤੀ ਹੈਗੀ ਆ। ਸੋ ਰਿਸ਼ੀ ਕਪੂਰ ਦੇ ਉੱਤੇ ਹੁਣ $93 ਮਿਲੀਅਨ ਦੀ ਫਰਾਡ ਸਕੀਮ ਦੇ ਤਹਿਤ ਇਸ ਨੂੰ ਚਾਰਜ ਜਿਹੜਾ ਆ ਉਹ ਕੀਤਾ ਗਿਆ ਹੈਗਾ ਆ। ਕਹਿੰਦੇ ਵੀ ਇਸੇ ਦਰਮਿਆਨ ਇਸ ਨੇ ਜਿਹੜੀਆਂ ਧਾਂਦਲੀਆਂ ਕਰ ਰਿਹਾ ਸੀਗਾ, ਤੇ ਇਹਨੇ 68 ਫੁੱਟ ਲੰਬੀ ਜਿਹੜੀ ਇੱਕ ਯਾਚ ਆ, $5 ਮਿਲੀਅਨ ਦੇ ਵਿੱਚ ਜਿਹੜੀ ਆ ਉਹ ਖਰੀਦੀ, ਤੇ ਇੱਕ ਊਬਰ ਲਗਜ਼ਰੀ ਸਪੋਰਟਸ ਕਾਰ ਆ ਉਹ ਵੀ ਲੀਜ਼ ਕਰਦਾ ਰਿਹਾ, ਇਹ ਫਰਾਡ ਕੀਤੇ ਹੋਏ ਡਾਲਰਾਂ ਦੇ ਨਾਲ। ਜੀ, ਇਸੇ ਤਰ੍ਹਾਂ ਅਗਲੀ ਖਬਰ ਵੱਲ ਚਲੀਏ। ਇੱਕ ਬ੍ਰਾਈਟਨ ਜੋ ਟਾਊਨ ਹੈਗਾ ਰੋਚੈਸਟਰ ਨਿਊਯਾਰਕ ਦੇ ਵਿੱਚ, ਉੱਥੇ ਪਹਿਲੀ ਵਾਰੀ ਇੱਕ ਸਿੱਖ ਨੌਜਵਾਨ ਜਿਹੜਾ ਆ ਉਹ ਕ੍ਰਿਮੀਨਲ ਕੋਰਟ ਦਾ ਜਿਹੜਾ ਜੱਜ ਆ ਉਸ ਨੂੰ ਲਾਇਆ ਗਿਆ ਹੈਗਾ। ਬਿਕਰਮ ਸਿੰਘ ਵਿਲਖੂ ਡੈਮੋਕ੍ਰੇਟ ਹੈਗੇ ਆ, ਇੰਡੀਅਨ ਇਮੀਗ੍ਰੈਂਟਸ ਜਿਹੜੇ ਨੂੰ ਬੋਰਨ ਆ, ਕਹਿੰਦੇ ਵੀ ਇੰਡੀਆ ਤੋਂ ਹੀ ਉਹਨਾਂ ਦੇ ਪੇਰੈਂਟਸ ਆਏ ਸੀਗੇ, ਤੇ ਉਹਨਾਂ ਨੂੰ ਜਿਹੜੀ ਸਹੁੰ ਆ ਪਿਛਲੇ ਦਿਨਾਂ ਦੇ ਵਿੱਚ ਟਾਊਨ ਦੇ ਸੁਪਰਵਾਈਜ਼ਰ ਬਿਲ ਮੋਹਲੇ, ਟਾਊਨ ਕਲਰਕ ਡੈਨੀਅਲ ਅਮਾਨ ਤੇ ਕਾਉਂਸਲ ਪਰਸਨ ਕ੍ਰਿਸਟੋਫਰ ਵਾਰਨਰ, ਉਹਨਾਂ ਨੇ ਜਿਹੜੀ ਸਹੁੰ ਚੁਕਾਈ ਹੈਗੀ ਆ। ਤੇ ਉਸ ਰੂਮ ਦੇ ਵਿੱਚ ਉਹਨਾਂ ਦੇ ਜਿਹੜਾ ਪਰਿਵਾਰ ਤੇ ਉਸ ਤੋਂ ਬਿਨਾਂ ਹੋਰ ਵੀ ਬਹੁਤ ਆਪਣੇ ਪੰਜਾਬੀ ਕਮਿਊਨਿਟੀ ਦੇ ਲੋਕ ਜੁੜੇ ਹੋਏ ਸੀ। ਤੇ ਜੋ ਵਿਲਖੂ ਆ, ਜੋ ਜੱਜ ਬਣੇ ਆ, ਉਹਨਾਂ ਨੇ ਕਿਹਾ ਵੀ ਜਦੋਂ ਮੈਂ ਪਹਿਲੀ ਵਾਰੀ ਅਮਰੀਕਾ ਆਇਆ ਤੇ ਲੋਕਾਂ ਨੂੰ ਮੇਰਾ ਨਾਂ ਨਹੀਂ ਪ੍ਰੋਨਾਊਂਸ ਕਰਨਾ ਆਉਂਦਾ ਸੀ, ਤੇ ਹੁਣ ਤੁਸੀਂ ਦੇਖੋ ਵੀ ਇਸ ਮੁਲਕ ਵਿੱਚ ਆ ਕੇ ਸਾਨੂੰ ਅਮਰੀਕਾ ਨੇ ਕੀ ਕੁਛ ਦਿੱਤਾ ਹੈਗਾ ਆ, ਵੀ ਮੈਨੂੰ ਇੱਥੇ ਦਾ ਹੁਣ ਇੱਕ ਜੱਜ ਹੋਣ ਦਾ ਮਾਣ ਜਿਹੜਾ ਆ ਪ੍ਰਾਪਤ ਹੋਇਆ ਹੈਗਾ। ਜੀ, ਅਗਲੀ ਗੱਲ ਕਰਦੇ ਜਾਈਏ। ਮਿਡਲ ਈਸਟ ਦੇ ਵਿੱਚ ਹੀ US ਦੇ ਦੁਆਰਾ ਇੱਕ 에ਅਰ ਸਟ੍ਰਾਈਕ ਕੀਤੀ ਗਈ ਆ, ਜਿਸ ਦੇ ਵਿੱਚ ਕਹਿੰਦੇ ਵੀ ਇੱਕ ਮਲੀਸ਼ੀਆ ਲੀਡਰ ਆ, ਉਸ ਨੂੰ ਮਾਰ ਦਿੱਤਾ ਗਿਆ ਆ। ਇਹ ਪੈਂਟਾਗਨ ਨੇ ਇਸ ਦੇ ਬਾਰੇ ਇਤਲਾਹ ਦਿੱਤੀ ਆ। ਮੁਸ਼ਤਾਕ ਜਾਵੇਦ ਕਾਜ਼ੀਮ ਅਲ ਜ਼ਵਾਰੀ ਦੇ ਉੱਤੇ ਕਹਿੰਦੇ ਵੀ ਇਹ ਸਟ੍ਰਾਈਕ ਮੇਨਲੀ ਜਿਹੜੀ ਉਹ ਰੱਖੀ ਗਈ ਸੀ। ਰੀਸੈਂਟਲੀ ਇਰਾਕ ਦੇ ਵਿੱਚ ਜਿਹੜੇ ਅਮਰੀਕੀ ਪਰਸਨਲ ਦੇ ਉੱਤੇ, ਫੌਜੀਆਂ ਦੇ ਉੱਤੇ ਹਮਲੇ ਹੋਏ ਆ, ਇਸ ਦੇ ਲਈ ਇਸ ਅਲ ਜਵਾਰੀ ਨੂੰ ਜਿਹੜਾ ਜ਼ਿੰਮੇਵਾਰ ਮੰਨਿਆ ਜਾ ਰਿਹਾ ਸੀਗਾ। ਹਰਕਤ ਅਲ ਨੁਜਾਬਾ ਇਸ ਦਾ ਇਹ ਲੀਡਰ ਮੰਨਿਆ ਜਾਂਦਾ ਆ, ਤੇ ਕਹਿੰਦੇ ਵੀ ਸਟ੍ਰਾਈਕ ਦੇ ਵਿੱਚ ਇਸ ਨੂੰ ਕਿਲ ਕਰ ਦਿੱਤਾ ਗਿਆ। ਮੇਜਰ ਜਨਰਲ ਪੈਟਰਿਕ ਰਾਈਡਰ ਜਿਹੜੇ ਪੈਂਟਾਗਨ ਦੇ ਸਪੋਕਸਪਰਸਨ ਆ, ਉਹਨਾਂ ਨੇ ਇਸ ਦੇ ਬਾਰੇ ਜਿਹੜੀ ਇਤਲਾਹ ਦਿੱਤੀ ਆ। ਉਹਨਾਂ ਨੇ ਕਿਹਾ ਵੀ ਇੱਕ ਸੈਲਫ ਡਿਫੈਂਸ ਸਟ੍ਰਾਈਕ ਸੀਗੀ, ਇਸ ਦੇ ਵਿੱਚ ਕੋਈ ਵੀ ਸਿਵਿਲੀਅਨ ਨੂੰ ਨੁਕਸਾਨ ਨਹੀਂ ਪਹੁੰਚਿਆ, ਨਾ ਹੀ ਇਨਫਰਾਸਟ੍ਰਕਚਰ ਤੇ ਕਿਸੇ ਫੈਸਿਲਿਟੀਜ਼ ਨੂੰ ਸਟ੍ਰਾਈਕ ਇਸ ਦੇ ਵਿੱਚ ਕੀਤਾ ਗਿਆ ਹੈਗਾ। ਇਜ਼ਰਾਈਲ ਹਮਾਸ ਵਾਰ ਤੋਂ ਬਾਅਦ ਦੇ ਵਿੱਚ US ਮਿਲਟਰੀ ਦੇ ਉੱਤੇ ਕਹਿੰਦੇ ਵੀ ਘੱਟੋ ਘੱਟ 100 ਤਰੀਕੇ ਦੇ 100 ਵਾਰੀ ਇਰਾਕ ਤੇ ਸੀਰੀਆ ਦੇ ਵਿੱਚ ਜਿੱਥੇ ਫੌਜੀ ਹੈਗੇ ਆ, ਉਹਨਾਂ ਦੇ ਉੱਤੇ ਹਮਲੇ ਜਿਹੜੇ ਉਹ ਕੀਤੇ ਗਏ ਆ, ਤੇ ਕਹਿੰਦੇ ਵੀ ਰਾਕਟਸ ਤੇ ਵਨ ਵੇ ਅਟੈਕ ਡਰੋਨਸ ਦੀ ਵਰਤੋਂ ਉਹਨਾਂ ਦੇ ਦੁਆਰਾ ਕੀਤੀ ਗਈ ਆ। 2500 ਟਰੂਪਸ US ਦੇ ਇਸ ਟਾਈਮ ਇਰਾਕ 'ਚ ਆ, ਸੀਰੀਆ ਦੇ ਵਿੱਚ 900 US ਦੇ ਜਿਹੜੇ ਟਰੂਪਸ ਹੈਗੇ ਆ, ਤਾਂ ਜੋ ਜਿਹੜਾ ISIS ਆ ਉੱਥੇ ਸਿਰ ਦੁਬਾਰਾ ਨਾ ਚੱਕ ਸਕੇ। ਆਲਦੋ ਜਿਹੜੀ ਆਪਾਂ ਬ੍ਰੇਕ ਤੋਂ ਪਹਿਲਾਂ ਗੱਲ ਕਰ ਰਹੇ ਸੀਗੇ, ਈਰਾਨ ਦੇ ਉਸ ਲੀਡਰ ਦੀ ਜਰਨਲ ਦੀ ਜਿਹੜੀ ਬਰਸੀ ਦੇ ਮੌਕੇ ਉੱਥੇ ਜਿਹੜਾ ਦੋਹਰਾ ਬੰਬ ਧਮਾਕਾ ਹੋਇਆ ਸੀ, ਉਸ ਦੀ ਜ਼ਿੰਮੇਵਾਰੀ ISIS ਨੇ ਜਿਹੜੀ ਉਹ ਲਈ ਸੀਗੀ। ਸੋ ਹੁਣ ਅਮਰੀਕੀ ਫੌਜੀਆਂ ਦੇ ਉੱਤੇ ਹਮਲਾ ਕਰਨ ਦੇ ਜਵਾਬੀ ਕਾਰਵਾਈ 'ਚ ਅਮਰੀਕਾ ਦੀ 에ਅਰ ਸਟ੍ਰਾਈਕ ਦੇ ਵਿੱਚ ਇੱਕ ਜਿਹੜਾ ਉੱਥੇ ਦਾ ਮਲੀਸ਼ੀਆ ਲੀਡਰ ਆ ਮੁਸ਼ਤਾਕ ਜਾਵੇਦ ਕਾਜ਼ਿਮ ਅਲ ਜਵਾਰੀ, ਉਸ ਨੂੰ ਮਾਰ ਮੁਕਾਇਆ ਗਿਆ ਹੈ। ਜੀ, ਪਿਛਲੇ ਦਿਨਾਂ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੀ ਪ੍ਰੈਜ਼ੀਡੈਂਟ ਜੋ ਆ ਉਸ ਨੇ ਰਿਜ਼ਾਈਨ ਕਰ ਦਿੱਤਾ ਸੀ। ਉਹਨਾਂ ਦੇ ਉੱਤੇ ਚਾਰਜਸ ਜਿਹੜੇ ਆ ਪਲੇਜ਼ਰਿਜ਼ਮ ਦੇ ਲਾਏ ਗਏ ਸੀਗੇ। ਕਹਿੰਦੇ ਵੀ ਇਹ ਟਿਪ ਆਫ ਦਾ ਆਈਸਬਰਗ ਹੈਗਾ ਆ। ਅਕੈਡਮਿਕ ਕਰਪਸ਼ਨ ਬਹੁਤ ਜ਼ਿਆਦਾ ਜਿਹੜੀ ਆ ਵਾਈਡ ਸਪਰੈਡ ਆ। ਬਹੁਤ ਸਾਰੇ ਜਿਹੜੇ ਸਕਾਲਰਸ ਆ ਇਹ ਕਹਿ ਰਹੇ ਆ। ਮੈਨਹੈਟਨ ਇੰਸਟੀਚਿਊਟ, ਇਲੀਬਾ ਸ਼ਪੇਰੋ, ਉਹਨਾਂ ਨੇ ਕਿਹਾ ਆ ਵੀ ਹੋਰ ਲੋਕ ਵੀ ਇਹਦੇ ਸੰਬੰਧ ਦੇ ਵਿੱਚ ਬਾਹਰ ਆਉਣਗੇ।
ਪਰ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ ਉਹਨਾਂ ਦੇ ਉੱਤੇ ਪ੍ਰੈਸ਼ਰ ਕਿਸ ਕਰਕੇ ਪਾਇਆ ਗਿਆ ਸੀ ਜਦੋਂ ਗਾਜ਼ਾ ਦੇ ਵਿੱਚ ਬੰਬਾਰਡਮੈਂਟ ਹੋਈ ਸੀ। ਉਸ ਸੰਬੰਧ ਦੇ ਵਿੱਚ ਕਾਂਗਰਸ ਦੀ ਜੋ ਹੀਅਰਿੰਗ ਸੀ, ਉਹਨਾਂ ਦੇ ਸਾਹਮਣੇ ਉਹਨਾਂ ਦੇ ਜਿਹੜੇ ਬਿਆਨ ਸੀ, ਉਸ ਨੂੰ ਲੈ ਕੇ ਜਿਹੜੀ ਆ ਕਾਫੀ ਕੰਟਰੋਵਰਸੀ ਹੋਈ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਯੂਐਸ ਦੀ ਇਕੋਨਮੀ ਦੇ ਨਾਲ ਸੰਬੰਧਿਤ ਇੱਕ ਰਿਪੋਰਟ ਹੁਣ ਆਪਣੇ ਸਾਹਮਣੇ ਜਿਹੜੀ ਉਹ ਆਈ ਆ। ਆਲਦੋ ਇਹ ਕਿਆਸ ਰਹੀਆਂ, ਇਹ ਡਰ, ਇਹ ਚੀਜ਼ ਜਿਹੜੀ ਚੱਲ ਰਹੀ ਆ ਵੀ ਯੂਐਸ ਦੀ ਇਕੋਨਮੀ ਦੇ ਵਿੱਚ ਪਤਾ ਨਹੀਂ ਮੰਦੀ ਜਿਹੜੀ ਉਹ ਆ ਜਾਣੀ ਆ। ਆਪਾਂ ਇਹ ਦੇਖਿਆ ਸੀਗਾ ਵੀ ਥੋੜ੍ਹੀਆਂ ਜੋਬ ਓਪਨਿੰਗਸ ਘਟਣੀਆਂ ਸ਼ੁਰੂ ਹੋਈਆਂ, ਪਰ ਫਿਰ ਵੀ ਅਜੇ ਵੀ ਬਥੇਰੀਆਂ ਜਿਹੜੀਆਂ ਜੋਬਸ ਆ ਉਹ ਅਵੇਲੇਬਲ ਨੇ। ਯੂਐਸ ਦੀ ਇਕੋਨਮੀ ਨੇ 2,16,000 ਜੋਬਸ ਦਸੰਬਰ ਮਹੀਨੇ ਦੇ ਵਿੱਚ 2023 ਦੇ ਐਂਡ ਦੇ ਵਿੱਚ ਐਡ ਕੀਤੀਆਂ, ਤੇ ਕਹਿੰਦੇ ਵੀ ਇੱਕ ਕਾਫੀ ਚੰਗਾ ਨੰਬਰ ਮੰਨਿਆ ਜਿਹੜਾ ਉਹ ਜਾ ਰਿਹਾ ਹੈ। ਅਨਇੰਪਲੋਇਮੈਂਟ ਦੀ ਜਿਹੜੀ ਦਰ ਆ ਉਹ 3.7% ਦੇ ਉੱਤੇ ਹੀ ਟਿਕੀ ਜਿਹੜੀ ਉਹ ਰਹੀ ਆ। 2023 ਦਾ ਜਿਹੜਾ ਫਾਈਨਲ ਸਨੈਪਸ਼ਾਟ ਆ ਲੇਬਰ ਮਾਰਕੀਟ ਦੇ ਲਈ ਇਹੀ ਸ਼ੋਅ ਕਰ ਰਿਹਾ ਆ ਵੀ ਅਜੇ ਵੀ ਇਹ ਸਟਿਲ ਹੌਟ ਹੀ ਨਜ਼ਰ ਆ ਰਿਹਾ ਆ। ਫੈਡ ਉੱਦਾਂ ਚਾਹ ਰਿਹਾ ਸੀਗਾ ਵੀ ਜਿਹੜੀ ਜੋਬ ਹਾਇਰਿੰਗ ਮਾਰਕੀਟ ਆ ਉਹ ਥੋੜ੍ਹੀ ਕੂਲ ਡਾਊਨ ਹੋਵੇ, ਤਾਂ ਜੋ ਜਿਹੜੇ ਇਸ ਸਾਲ ਦੇ ਵਿੱਚ ਹੁਣ ਸੋਚ ਰਹੇ ਆ ਵੀ ਅਸੀਂ ਰੇਟ ਕੱਟਸ ਕਰਨੇ ਆ, ਵੀ ਉਹਦੇ ਵਿੱਚ ਉਹਨਾਂ ਨੂੰ ਆਸਾਨੀ ਜਿਹੜੀ ਮਿਲੇਗੀ ਤੇ ਇਨਫਲੇਸ਼ਨ ਤੋਂ ਜਿਹੜਾ ਉਹ ਬਚਾਅ ਹੋਵੇ। ਪਰ ਕਹਿੰਦੇ ਵੀ ਇਕੋਨੋਮਿਸਟ ਐਕਸਪੈਕਟ ਕਰ ਰਹੇ ਸੀ 1,70,000 ਜਿਹੜੀਆਂ ਜੋਬਸ ਆ ਉਹ ਐਡ ਹੋਣਗੀਆਂ, ਪਰ ਉਸ ਤੋਂ ਆંકੜਾ ਜਿਹੜਾ ਤਕਰੀਬਨ 40-50,000 ਵੱਧ 216,000 ਦੇ ਉੱਤੇ 2,16,000 ਦੇ ਉੱਤੇ ਜਿਹੜਾ ਉਹ ਪਹੁੰਚਿਆ ਹੈਗਾ ਆ। ਜਿਹੜੇ ਫੈਡਰਲ ਰਿਜ਼ਰਵ ਆ ਉਹਨਾਂ ਨੇ ਇਹ ਚੀਜ਼ ਦਾ ਇਸ਼ਾਰਾ ਤਾਂ ਜਿਹੜਾ ਉਹ ਕੀਤਾ ਹੀ ਆ ਵੀ ਹੁਣ ਹੋਰ ਇੰਟਰਸਟ ਰੇਟਸ ਦੇ ਵਿੱਚ ਸ਼ਾਇਦ ਵਾਧਾ ਆ ਉਹ ਨਹੀਂ ਕਰਨਗੇ। ਜਨਵਰੀ 2023 ਹਰਜੋਤ ਸਿੰਘ ਜੀ ਕਾਫੀ ਉਹ ਤਗੜਾ ਜਿਹੜਾ ਰਿਹਾ ਸੀਗਾ ਮਹੀਨਾ, ਜਦੋਂ 4 ਲੱਖ ਤੋਂ ਵੱਧ ਜੌਬਸ ਉਸ ਮਹੀਨੇ ਦੇ ਵਿੱਚ ਐਡ ਹੋਈਆਂ ਸੀਗੀਆਂ, ਜਿਹੜੀਆਂ ਨਾਨ ਫਾਰਮ ਪੇਰੋਲ ਜੌਬਸ ਮੰਨੀਆਂ ਜਾਂਦੀਆਂ ਆ। ਸੋ ਹੁਣ ਦਸੰਬਰ 2023 ਦੀ ਜਿਹੜੀ ਐਂਡ ਆ ਉਹ ਕਾਫੀ ਗੁੱਡ ਇਹ ਜੌਬ ਨੰਬਰਸ ਦੇ ਹਿਸਾਬ ਦੇ ਨਾਲ ਦੇਖੀ ਜਾ ਰਹੀ ਹੈਗੀ ਆ। ਜੀ ਬਿਲਕੁਲ। ਸੋ ਜਿਮ ਕ੍ਰੈਮਰ ਜਿਹੜੇ CNBC ਦੇ ਉੱਤੇ ਆ, ਉਹ ਕਹਿੰਦੇ ਭਈ ਦੇयर ਇਜ਼ ਨਥਿੰਗ ਯੂ ਕੈਨ ਡੂ। ਸਟਰੋਂਗ ਜੌਬ ਰਿਪੋਰਟ ਆਈ ਹੈਗੀ ਆ, ਇਕੋਨਮੀ ਗ੍ਰੇਟ ਆ, ਪਰ ਆਪਾਂ ਦੇਖ ਰਹੇ ਹਾਂ ਵੀ ਲੋਕਾਂ ਦੀਆਂ ਜਿਹੜੀਆਂ ਚੀਖਾਂ ਵੀ ਨਿਕਲੀਆਂ ਪਈਆਂ ਹੈਗੀਆਂ ਮਹਿੰਗਾਈ ਨੂੰ ਲੈ ਕੇ। ਕਈ ਜਿਹੜੇ ਫੀਲਡ ਆ ਉਹਨਾਂ ਦੇ ਵਿੱਚ ਜੋ ਲੇ ਆਫਸ ਆ ਉਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਚੱਲ ਰਹੀਆਂ ਹੈਗੀਆਂ। ਤੇ ਕੁਛ ਕੁ ਜੇ ਅਗਲੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਜੋ ਕੈਲੀਫੋਰਨੀਆ ਦਾ ਜਿਹੜਾ ਬਜਟ ਹੈਗਾ ਆ ਉਹ ਕਾਫੀ ਘਾਟੇ ਵਾਲਾ ਹੈਗਾ ਆ। ਪਰ ਹੁਣ ਜਿਸ ਟਾਈਮ ਦੇ ਉੱਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੇ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਵੀ ਜਿੰਨੇ ਵੀ ਜਿਹੜੇ ਅਨਡਾਕੂਮੈਂਟਡ ਲੋਕ ਹੈਗੇ ਆ 7.5 ਲੱਖ ਦੇ ਕਰੀਬ ਹੈਗੇ ਆ, ਉਹਨਾਂ ਨੂੰ ਫ੍ਰੀ ਮੈਡੀਕਲ ਜਿਹੜਾ ਦਿੱਤਾ ਜਾਊਗਾ। ਇਹ ਵੀ ਗਵਰਨਮੈਂਟ ਨੂੰ ਮਿਲੀਅਨਸ ਆਫ ਡਾਲਰ ਕਾਸਟ ਕਰੂਗਾ। ਸੋ ਉਹਦੇ ਕਰਕੇ ਕਿਉਂਕਿ ਇੱਕ ਪਾਸੇ ਤਾਂ ਜੋ ਕੈਲੀਫੋਰਨੀਆ ਦੇ ਗਵਰਨਰ ਆ ਉਹਨਾਂ ਦੀ ਅੱਖ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਉੱਤੇ ਵੀ ਹੈਗੀ ਆ, ਈਵਨ ਦੋ ਓਪਨਲੀ ਹਜੇ ਉਹਨਾਂ ਨੇ ਕੋਈ ਸਟੇਟਮੈਂਟ ਨਹੀਂ ਦਿੱਤੀ, ਪਰ ਜੋ ਉਹਨਾਂ ਦੇ ਐਕਸ਼ਨ ਹੈਗੇ ਆ, ਚਾਈਨਾ ਜਾ ਕੇ ਆਏ ਆ, ਅਮਰੀਕਾ ਦੇ ਵਿੱਚ ਇੱਥੇ ਫਲੋਰੀਡਾ ਦੇ ਜੋ ਗਵਰਨਰ ਹੈਗੇ ਆ ਉਹਨਾਂ ਦੇ ਨਾਲ 2 ਵਾਰੀ ਉਹਨਾਂ ਨੇ ਡਿਬੇਟ ਵੀ ਕੀਤੀ ਆ, ਉਸ ਤੋਂ ਬਾਅਦ ਹੋਰ ਸਟੇਟਾਂ ਦੇ ਵਿੱਚ ਵੀ ਜਾਂਦੇ ਆ। ਸੋ ਲੱਗਦਾ ਆ ਵੀ ਉਹ ਕੈਂਡੀਡੇਟ ਹੈਗੇ ਆ ਤੇ ਪਰ ਉਹਨਾਂ ਦਾ ਜਿਹੜਾ ਹੁਣ ਵਿਰੋਧ ਆ ਉਹ ਕਾਫੀ ਹੋ ਰਿਹਾ ਇਸ ਚੀਜ਼ ਨੂੰ ਲੈ ਕੇ ਵੀ ਇੱਕ ਪਾਸੇ ਦਾ ਤੁਹਾਡਾ ਜਿਹੜਾ ਬਜਟ ਆ ਉਹ ਇੰਨਾ ਘਾਟੇ ਵਾਲਾ ਆ ਤੇ ਕ੍ਰਾਈਮ ਤੁਸੀਂ ਕੰਟਰੋਲ ਨਹੀਂ ਕਰ ਸਕਦੇ, ਹੋਮਲੈਸਨੈਸ ਇੰਨੀ ਜ਼ਿਆਦਾ ਵਧੀ ਹੋਈ ਆ, ਤੇ ਦੂਸਰਾ ਤੁਸੀਂ ਜਿੰਨੇ ਵੀ ਅਨਡਾਕੂਮੈਂਟ ਲੋਕ ਆ ਰਹੇ ਆ ਹੁਣ ਉਹਨਾਂ ਨੂੰ ਤੁਸੀਂ ਫ੍ਰੀ ਕਾਉਂਟੀ ਦਾ ਜਿਹੜਾ ਮੈਡੀਕਲ ਦੇ ਰਹੇ ਹੈਗੇ ਆ। ਕਈ ਕਾਉਂਟੀਜ਼ ਦੇ ਵਿੱਚ ਸਿਚੁਏਸ਼ਨ ਕਾਫੀ ਜ਼ਿਆਦਾ ਜਿਹੜੀ ਬੈਡ ਬਣੀ ਹੋਈ ਆ, ਖਾਸ ਕਰਕੇ ਜਿਹੜੀ ਸੈਂਟਾ ਕਲਾਰਾ ਕਾਉਂਟੀ ਆ, ਉਹ ਕਹਿੰਦੇ ਵੀ ਅਸੀਂ ਇੰਨੇ ਹੁਣ ਪੇਸ਼ੈਂਟ ਹੈਂਡਲ ਨਹੀਂ ਕਰ ਸਕਦੇ ਹੈਗੇ। ਸੋ ਬਹੁਤ ਸਾਰੇ ਲੋਕ ਮੈਡੀਕਲ ਤੇ ਆ। ਅਮਰੀਕਾ ਦੇ ਵਿੱਚ 1/3 ਲੋਕ ਮੈਡੀਕਲ ਤੇ ਆ, ਫ੍ਰੀ ਮੈਡੀਕਲ। ਸੋ ਜਦੋਂ ਇੰਨੀ ਗਿਣਤੀ ਹੋਊਗੀ ਤੇ ਜੇ ਡਾਕਟਰਸ ਇੰਨੇ ਨਹੀਂ, ਹਸਪਤਾਲ ਇੰਨੇ ਨਹੀਂ, ਉਹਨਾਂ ਲਈ ਜਿਹੜਾ ਹੈਂਡਲ ਕਰਨਾ ਬੜਾ ਔਖਾ ਹੋਊਗਾ। ਸੋ ਜਿਨ੍ਹਾਂ ਲੋਕਾਂ ਨੇ ਇੰਸ਼ੋਰੈਂਸਸ ਲਈਆਂ ਆ, ਜਿਹੜੇ ਪੇ ਕਰਦੇ ਹੈਗੇ, ਚਾਹੇ ਉਹ ਕਵਰਡ ਕੈਲੀਫੋਰਨੀਆ ਜਾਂ ਪ੍ਰਾਈਵੇਟ ਇੰਸ਼ੋਰੈਂਸ, ਉਹ ਕਹਿੰਦੇ ਵੀ ਇਹਦਾ ਅਸਰ ਸਾਡੇ ਉੱਤੇ ਵੀ ਪੈ ਰਿਹਾ ਹੈਗਾ। ਅਪਾਇੰਟਮੈਂਟਸ ਨਹੀਂ ਮਿਲਦੀਆਂ ਡਾਕਟਰਸ ਦੇ ਨਾਲ, ਜੇ ਆਪਰੇਸ਼ਨ ਹੋਣੇ ਆ ਉਹ ਲੇਟ ਹੋ ਰਹੇ ਆ। ਰੀਸੈਂਟਲੀ ਆਪਾਂ ਦੇਖਿਆ ਵੀ ਕਿੰਨੇ ਸਾਰੇ ਜਿਹੜੇ ਹਸਪੀਟਲਸ ਆ ਉਹ ਜਿਹੜੇ ਬੰਦ ਹੋਏ ਆ। ਮਡੇਰੇ ਦੀ ਐਗਜ਼ਾਮਪਲ ਆਪਾਂ ਹਮੇਸ਼ਾ ਦਿੰਦੇ ਰਹਿੰਦੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਆ ਕਾਫੀ ਜਿਹੜੀ ਕ੍ਰਿਟਿਸਿਜ਼ਮ ਵੀ ਜਿਹੜਾ ਗੈਬਨ ਨਿਊਸਮ ਆ ਉਹਨਾਂ ਦਾ ਇਸ ਇਸ਼ੂ ਨੂੰ ਲੈ ਕੇ ਹੋ ਰਿਹਾ ਹੈਗਾ।
ਜੀ, ਜੀ ਬਿਲਕੁਲ। ਸੋ ਦੇਖੋ ਅੱਗੇ ਇੱਦਾਂ ਪੂਰੇ ਮਾਮਲਿਆਂ ਦੇ ਵਿੱਚ ਕੀ ਬਣਦਾ ਆ, ਕੁਛ ਹੀ ਮਹੀਨਿਆਂ ਦੇ ਵਿੱਚ ਜਿਹੜਾ ਕੈਲੀਫੋਰਨੀਆ ਦਾ ਬਜਟ ਆ ਸਰਪਲਸ ਤੋਂ ਜਿਹੜਾ ਉਹ ਘਾਟੇ ਵਾਲਾ ਜਿਹੜਾ ਉਹ ਬਣਿਆ ਆ। ਸੋ ਨਿੱਕੀ ਹੁੰਦਾ ਹੈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ, ਅਪਡੇਟ ਆ ਜਿਹੜਾ ਜਾਪਾਨ ਦੇ ਵਿੱਚ ਆਏ ਭੁਚਾਲ ਸੀ ਉਸ ਨੂੰ ਲੈ ਕੇ। ਭੁਚਾਲ ਕਾਫੀ ਭਿਆਨਕ ਸੀਗਾ ਤੇ ਹੁਣ ਤੱਕ ਕਹਿੰਦੇ ਵੀ ਉੱਥੇ ਮਰਨ ਵਾਲਿਆਂ ਦੀ ਸੰਖਿਆ ਹੁਣ ਵੱਧ ਕੇ 100 ਦੇ ਤਕਰੀਬਨ ਜਿਹੜੀ ਉਹ ਪਹੁੰਚ ਚੁੱਕੀ ਆ। US ਆਪਣੇ ਵੱਲੋਂ ਜਿਹੜੀ ਰਾਹਤ ਸਮੱਗਰੀ ਆ ਉਹ ਜਾਪਾਨ ਦੇ ਵਿੱਚ ਘੱਲਣ ਨੂੰ ਜਿਹੜੀ ਉਹ ਤਿਆਰੀ ਜਿਹੜੀ ਕਰ ਰਹੇ ਆ। ਕਹਿੰਦੇ ਵੀ ਲੌਜਿਸਟਿਕਲ ਸਪੋਰਟ, ਫੂਡ ਤੇ ਹੋਰ ਜਿਹੜੀਆਂ ਸਪਲਾਈਜ਼ ਆ ਉਹਨਾਂ ਨੂੰ ਰੈਡੀ ਕੀਤਾ ਜਾ ਰਿਹਾ। ਜਿਹੜੇ US ਦੇ ਐਂਬੈਸਡਰ ਨੇ ਜਾਪਾਨ ਨੂੰ, ਰਹਿਮ ਇਮੈਨੂਅਲ, ਇਹ ਸ਼ਿਕਾਗੋ ਦੇ ਇੱਕ ਟਾਈਮ ਦੇ ਉੱਤੇ ਮੇਅਰ ਵੀ ਜਿਹੜੇ ਉਹ ਰਹੇ ਸੀਗੇ, ਉਹਨਾਂ ਨੇ ਟਵਿੱਟਰ ਦੇ ਉੱਤੇ ਲਿਖ ਕੇ ਜਿਹੜਾ ਉਹ ਘੱਲਿਆ। ਹੁਣ ਤੱਕ 94 ਲੋਕਾਂ ਦੇ ਮਰਨ ਦੀ ਪੁਸ਼ਟੀ ਇਸ ਦੇ ਵਿੱਚ ਹੋ ਚੁੱਕੀ ਹੈ। 33,000 ਤੋਂ ਵੱਧ ਲੋਕ ਘਰੋਂ ਬੇਘਰ ਹੋ ਚੁੱਕੇ ਨੇ ਤੇ ਅਜੇ ਵੀ 200 ਲੋਕ ਅਜਿਹੇ ਨੇ ਜਿਨ੍ਹਾਂ ਦੀ ਭਾਲ ਜਿਹੜੀ ਉਹ ਜਾਰੀ ਆ। ਅਜੇ ਉਹਨਾਂ ਦਾ ਕੁਝ ਵੀ ਪਤਾ ਜਿਹੜਾ ਉਹ ਨਹੀਂ ਲੱਗ ਰਿਹਾ ਹੈਗਾ। ਸੋ ਜਾਪਾਨ ਕਹਿੰਦਾ US ਦੇ ਨਾਲ ਐਮਰਜੈਂਸੀ ਅਸਿਸਟੈਂਸ ਦੇ ਲਈ ਗੱਲਬਾਤ ਕਰ ਰਿਹਾ, ਜਦਕਿ ਉਹਨੇ ਹੋਰ ਮੁਲਕਾਂ ਤੋਂ ਆ ਰਹੀ ਕਈ ਜਿਹੜੀ ਆਫਰਸ ਆ ਉਸ ਨੂੰ ਰਿਜੈਕਟ ਕਰ ਦਿੱਤਾ, ਜਿਨ੍ਹਾਂ ਵਿੱਚ ਚਾਈਨਾ ਵੀ ਸ਼ਾਮਲ ਆ। ਕਹਿੰਦੇ ਵੀ ਤੁਹਾਡੇ ਤੋਂ ਅਸੀਂ ਮਦਦ ਜਿਹੜੀ ਆ ਉਹ ਹਾਲ ਦੀ ਘੜੀ ਨਹੀਂ ਲੈ ਰਹੇ। 54,000 US ਦੇ ਜਿਹੜੇ ਫੌਜੀ ਆ ਉਹ ਜਾਪਾਨ ਦੇ ਵਿੱਚ ਤੈਨਾਤ ਰਹਿੰਦੇ ਨੇ। US ਦੀ ਜਿਹੜੀ ਸਭ ਤੋਂ ਵੱਡੀ ਮਿਲਟਰੀ ਦੀ ਜਿਹੜੀ ਪ੍ਰੈਜ਼ੈਂਸ ਆ ਉਹ ਜਾਪਾਨ ਦੇ ਵਿੱਚ ਦੇਖੀ ਗਈ ਆ, ਕਿਉਂਕਿ ਸਾਊਥ ਕੋਰੀਆ, ਨਾਰਥ ਕੋਰੀਆ ਪੈਨਿਨਸੂਲਾ ਦਾ ਜਿਹੜਾ ਰੌਲਾ ਰੱਪਾ ਆ ਉਹ ਉੱਥੇ ਹੀ ਚੱਲਦਾ ਆ। US ਆਰਮਡ ਫੋਰਸਿਸ ਨੇ 2011 ਦੇ ਭੁਚਾਲ ਦੇ ਵਿੱਚ ਵੀ ਕਾਫੀ ਮਦਦ ਉਸ ਟਾਈਮ ਦੇ ਉੱਤੇ ਪਹੁੰਚਾਈ ਸੀ। 24,000 ਫੌਜੀਆਂ ਦੇ ਨਾਲ 24 ਸ਼ਿਪਸ ਤੇ 199 ਜਿਹੜੇ ਏਅਰਕ੍ਰਾਫਟ ਆ ਉਦੋਂ ਰਾਹਤ ਸਮੱਗਰੀ ਦੇ ਲਈ ਲਗਾਏ ਗਏ ਸੀਗੇ। ਜਿਸ ਤਰ੍ਹਾਂ ਤੁਸੀਂ ਰਿਪੋਰਟ ਦੱਸੀ ਹੈਗੀ, ਅੱਜ ਨਿਊਯਾਰਕ ਟਾਈਮ ਨੇ ਵੀ ਇਹਦੇ ਸੰਬੰਧ ਦੇ ਵਿੱਚ ਲਿਖਿਆ ਹੈਗਾ ਵੀ ਇਨਵੈਸਟਰ ਤੇ ਫੈਡ ਜੋ ਆ ਉਹ ਹੁਣ ਕੀ ਫਿਗਰ ਆਊਟ ਕਰੂਗਾ, ਕੀ ਇਹਦੇ ਵੱਲ ਦੇਖੂਗਾ, ਕਿਉਂਕਿ ਸਾਰਿਆਂ ਦੀਆਂ ਅੱਖਾਂ ਲੇਟੈਸਟ ਨੌਨ ਫਾਰਮ ਪੇਰੋਲ ਦੇ ਉੱਤੇ ਸੀਗੀਆਂ ਜੋ ਕਿ ਅੱਜ ਰਿਲੀਜ਼ ਹੋਈ ਹੈਗੀ ਆ। ਸੋ ਜੇ ਇਕੋਨਮੀ ਇੰਨੀ ਸਟਰੋਂਗ ਆ ਤੇ ਫੈਡ ਇੰਟਰਸਟ ਰੇਟ ਘਟਾਊਗਾ ਕਿ ਨਹੀਂ ਘਟਾਊਗਾ, ਕਿਉਂਕਿ ਉਹ ਤਾਂ ਇਹੀ ਕਹਿੰਦੇ ਸੀ ਨਾ ਵੀ ਜੇ ਇਕੋਨਮੀ ਥੋੜੀ ਸਲੋ ਹੋਊਗੀ ਤਦੇ ਹੀ ਫਿਰ ਉਹ ਇੰਟਰਸਟ ਰੇਟ ਘਟਾਊਗੇ। 1,60,000 ਨੰਬਰ ਆਇਆ ਜਿਹਦੇ ਵਿੱਚ ਇਕੋਨੋਮਿਸਟ ਨੇ ਇਹ ਕਿਹਾ ਵੀ ਇਹ ਜੌਬਸ ਐਡ ਹੋਈਆਂ। ਥੋੜਾ ਜਿਹਾ ਡ੍ਰੌਪ ਆ ਨਵੰਬਰ ਮਹੀਨੇ ਨਾਲੋਂ, ਪਰ ਐਡ ਜ਼ਰੂਰ ਹੋਈਆਂ ਹੈਗੀਆਂ। ਅਨਪਲਾਇਮੈਂਟ ਰੇਟ 3.8% ਆ। 2.7 ਮਿਲੀਅਨ ਜੌਬਸ ਸਨ 2023 ਦੇ ਵਿੱਚ ਕ੍ਰੀਏਟ ਹੋਈਆਂ, ਲੋਕਾਂ ਨੇ ਜੁਆਇਨ ਕੀਤੀਆਂ ਹੈਗੀਆਂ। ਸੋ ਇਹ ਇੱਕ ਬਹੁਤ ਸਟਰੋਂਗ ਸ਼ੋਇੰਗ ਆ। ਕਹਿੰਦੇ ਵੀ ਈਵਨ ਦੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਵੱਡੀਆਂ ਫਰਮਾਂ ਨੇ ਲੇ ਆਫ ਕੀਤਾ ਮਲਟੀਪਲ ਸੈਕਟਰਸ ਦੇ ਵਿੱਚ, IT ਵਿੱਚ, ਬੈਂਕਾਂ ਵਿੱਚ, ਇੰਸ਼ੋਰੈਂਸ ਇੰਡਸਟਰੀ 'ਚ, ਪਰ ਸਟਿਲ ਓਵਰਆਲ 27 ਲੱਖ ਜੌਬਾਂ ਜਿਹੜੀਆਂ ਆ ਅਮਰੀਕਾ ਨੇ ਪਿਛਲੇ ਸਾਲ ਐਡ ਕੀਤੀਆਂ ਹੈਗੀਆਂ। 3.9% ਇਹ ਇੱਕ ਜਿਹੜਾ ਫਿਗਰ ਹੈਗਾ, ਇਹ ਕਹਿੰਦੇ ਬਿਗ ਨੰਬਰ ਆ। ਇਨਵੈਸਟਰ ਜਿਹਨੂੰ ਵਾਚ ਕਰੂਗੇ ਵੇਜ ਗਰੋਥ ਦੇ ਉੱਤੇ, ਲੋਕਾਂ ਦੀ ਜੇ ਤਨਖਾਹ ਜਿਹੜੀ ਵਧੀ ਹੈਗੀ ਆ 3.9% ਦੇ ਕਰੀਬ ਐਵਰੇਜ ਜਿਹੜੀ ਤਨਖਾਹ ਆ ਉਹ ਵਧੀ ਹੈਗੀ ਆ। 1.7% ਗੁੱਡ ਨੰਬਰ ਹੈਗਾ ਫॉर ਇਨਵੈਸਟਰਸ ਵਿਦ S&P ਕਲਾਈਮਿੰਗ। ਸੋ ਆਪਾਂ ਦੇਖੀਏ ਵੀ ਪਿਛਲੇ ਸਾਲ ਦੇ ਵਿੱਚ ਸਾਰੇ ਨੈਸਡੈਕ, S&P ਇੰਡੈਕਸ ਸਾਰਾ ਬਹੁਤ ਜ਼ਿਆਦਾ ਉੱਪਰ ਗਿਆ ਹੈਗਾ। ਸੋ ਹੁਣ ਇਹ ਸਾਰੇ ਕਾਸੇ ਨੂੰ ਦੇਖ ਕੇ ਫੈਡ ਕੀ ਡਿਸੀਜਨ ਦਿੰਦਾ ਹੈਗਾ ਇੰਟਰਸਟ ਰੇਟ ਨੂੰ ਲੈ ਕੇ, ਉਹ ਆਪਾਂ ਤੁਹਾਡੇ ਨਾਲ ਜ਼ਰੂਰ ਆਉਣ ਵਾਲੇ ਦਿਨਾਂ ਸਾਂਝੇ ਕਰਾਂਗੇ, ਕਿਉਂਕਿ ਪਹਿਲਾਂ ਤਾਂ ਇਹੀ ਕਹਿ ਰਿਹਾ ਸੀ ਵੀ ਹੋ ਸਕਦਾ 3 ਵਾਰ ਇੰਟਰਸਟ ਰੇਟ ਇਸ ਸਾਲ ਘਟਾਇਆ ਜਾਵੇ ਤੇ ਹੋ ਸਕਦਾ ਵੀ ਰੈਗੂਲਰ ਇੰਟਰਸਟ ਰੇਟ 5% ਤੋਂ ਥੱਲੇ ਆ ਜਾਵੇ। ਪਰ ਜਿੱਦਾਂ ਇਕੋਨਮੀ ਸਟਰੋਂਗ ਸ਼ੋ ਹੋ ਰਹੀ ਹੈਗੀ ਆ, ਸੋ ਉਹ ਹਾਰਡ ਹੋਊਗਾ। ਪਰ ਜਿੱਦਾਂ ਵੀ ਸਟੇਟਮੈਂਟਸ ਆਊਗੀਆਂ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਅਮਰੀਕਾ ਦੇ ਵਿੱਚ ਪਿਛਲੇ ਕੁਝ ਸਾਲਾਂ ਦੇ ਵਿੱਚ ਬਾਈਡਨ ਪ੍ਰਸ਼ਾਸਨ ਦੇ ਅੰਦਰ ਇੱਕ ਹੋਰ ਚੀਜ਼ ਦਾ ਬੜਾ ਵੱਡਾ ਬੂਮ ਜਿਹੜਾ ਉਹ ਦੇਖਿਆ ਗਿਆ ਆ। ਜਿਹੜੀ ਚੀਜ਼ ਦਾ ਅਕਸਰ ਅਮਰੀਕਨਜ਼ ਰੌਲਾ ਪਾਉਂਦੇ ਆ ਮੈਨੂਫੈਕਚਰਿੰਗਸ ਦਾ, ਫੈਕਟਰੀ ਦਾ ਵੀ ਬਾਹਰ ਚਲੇ ਗਈਆਂ, ਕੀ ਕਿੱਦਾਂ ਹੋਊਗਾ। ਬਾਈਡਨ ਪ੍ਰਸ਼ਾਸਨ ਦੇ ਅੰਡਰ ਕਹਿੰਦੇ ਵੀ ਕੰਸਟਰਕਸ਼ਨ, ਫੈਕਟਰੀ ਕੰਸਟਰਕਸ਼ਨ ਦੇ ਵਿੱਚ ਸਪੈਂਡਿੰਗ ਬਹੁਤ ਜ਼ਿਆਦਾ ਬੂਮ ਹੋਈ ਆ।
ਇਸ ਮੌਕੇ ਜਦੋਂ ਹੁਣ ਆਪਾਂ ਗੱਲ ਕਰ ਰਹੇ ਹਾਂ ਤਾਂ $210 ਬਿਲੀਅਨ ਦੀ ਇਨਵੈਸਟਮੈਂਟ ਹੋਈ ਆ। ਜਦੋਂ ਬਾਈਡਨ ਹੁਣੀ ਆਏ ਸੀ ਇਹ $100 ਬਿਲੀਅਨ ਤੋਂ ਥੱਲੇ ਸੀ ਤੇ ਇਹਨਾਂ ਨੇ 3 ਸਾਲਾਂ ਦੇ ਵਿੱਚ ਇਹ ਜਿਹੜੀ ਕੰਸਟਰਕਸ਼ਨ ਬੂਮ ਆ ਉਹ 100 ਬਿਲੀਅਨ ਹੋਰ ਇਸ ਦੇ ਵਿੱਚ ਐਡ ਕਰ ਦਿੱਤਾ ਹੈਗਾ ਆ। ਜਿਹੜਾ ਚਿਪਸ ਐਕਟ, ਬਾਈਪਾਰਟੀਜ਼ਨ ਇਨਫਰਾਸਟ੍ਰਕਚਰ ਲਾ, ਦੋ ਜਿਹੜੇ ਅਜਿਹੇ ਕਾਨੂੰਨ ਬਾਈਡਨ ਪ੍ਰਸ਼ਾਸਨ ਦੇ ਅੰਦਰ ਇਹਨਾਂ ਦੀ ਪ੍ਰੈਜ਼ੀਡੈਂਸੀ ਦੇ ਵਿੱਚ ਆਏ ਆ, ਉਹਨੇ ਕਹਿੰਦੇ ਵੀ ਕੰਸਟਰਕਸ਼ਨ ਸਪੈਂਡਿੰਗ ਦੇ ਵਿੱਚ ਬਹੁਤ ਵੱਡਾ ਬੂਮ ਲੈ ਕੇ ਆਂਦਾ ਆ। ਸੋ ਜਦੋਂ ਕੰਸਟਰਕਸ਼ਨ ਹੁੰਦੀ ਆ ਤਾਂ ਆਬਵੀਅਸਲੀ ਜੌਬਸ ਵੀ ਜਿਹੜੀਆਂ ਆ ਉਹ ਐਡ ਹੁੰਦੀਆਂ ਆ। ਸੋ ਮੈਨੂਫੈਕਚਰਿੰਗ ਰਿਲੇਟਡ ਕੰਸਟਰਕਸ਼ਨ 210 ਬਿਲੀਅਨ ਐਨੂਅਲ ਰੇਟ ਜਿਹੜਾ ਨਵੰਬਰ ਦੇ ਵਿੱਚ ਇਹ ਹੋਇਆ ਆ। 2010 ਦੇ ਮੁਕਾਬਲੇ ਦੇਖੀਏ ਤਾਂ ਇਹ 3 ਗੁਣਾ ਜਿਹੜਾ ਇਹ ਆંકੜਾ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਆ। ਕੰਸਟਰਕਸ਼ਨਸ ਦੇ ਵਿੱਚ ਜਿਹੜੀਆਂ ਜੌਬ ਓਪਨਿੰਗਸ ਆ ਉਹ ਪਿਛਲੇ ਮਹੀਨੇ ਦੇ ਨਾਲੋਂ 43,000 ਨਵੀਆਂ ਜੌਬਸ ਉਸ ਦੇ ਵਿੱਚ ਉਹਨਾਂ ਦੀਆਂ ਇਨਕਰੀਜ਼ ਜਿਹੜੀਆਂ ਉਹ ਹੋਈਆਂ ਆ ਤੇ ਪਿਛਲੇ ਸਾਲ ਦੇ ਮੁਕਾਬਲੇ 1,11,000 ਜੌਬਸ ਜਿਹੜੀਆਂ ਆ ਹੋਰ ਉਸ ਦੇ ਵਿੱਚ ਬਣੀਆਂ ਹੈਗੀਆਂ ਆ। ਸੋ ਪੋਲੀਟੀਕਲੀ ਪਿਛਲੇ ਜਿਹੜੇ ਸੀਗੇ ਰਾਸ਼ਟਰਪਤੀ ਉਹ ਰੌਲਾ ਜ਼ਰੂਰ ਪਾਉਂਦੇ ਰਹੇ ਵੀ ਬਾਹਰ ਮੈਨੂਫੈਕਚਰਿੰਗ ਆਪਾਂ ਅੰਦਰ ਲੈ ਕੇ ਆਉਣਾ ਆ, ਪਰ ਕੋਈ ਉਸ ਦੇ ਵਿੱਚ ਵੱਡੀ ਜਿਹੜੀ ਚੀਜ਼ ਆ ਕਰ ਨਹੀਂ ਸਕੇ, ਗੱਲਾਂ ਜ਼ਰੂਰ ਕਰਦੇ ਰਹੇ। ਇਹਦੇ ਵਿੱਚ ਇਹਨਾਂ ਨੇ ਜਿਹੜਾ ਚਿਪਸ ਐਕਟ ਤੇ ਬਾਈਪਾਰਟੀਜ਼ਨ ਇਨਫਰਾਸਟ੍ਰਕਚਰ ਲਾਅ ਜਿਹੜਾ ਉਹ ਪਾਸ ਕਰਵਾ ਕੇ ਬਾਈਡਨ ਹੋਣਾ ਨੇ ਇਹ ਜ਼ਰੂਰ ਨਾਮਣਾ ਜਿਹੜਾ ਇਸ ਦੇ ਵਿੱਚ ਖੱਟਿਆ ਹੈਗਾ ਆ। ਸੋ ਰਿਪਬਲਿਕਨ ਪੋਲੀਟੀਸ਼ੀਅਨਸ ਉਹ ਵੀ ਇਸ ਦੇ ਵਿੱਚ ਆਪਣਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਆ, ਕਿਉਂਕਿ ਕਹਿੰਦੇ ਵੀ ਅਸੀਂ ਵੀ ਇਹ ਜਿਹੜੇ ਐਕਟਸ ਆ, ਲਾਜ਼ ਆ, ਉਹਨਾਂ ਨੂੰ ਪਾਸ ਕਰਨ ਦੇ ਵਿੱਚ ਮਦਦ ਕੀਤੀ ਆ। ਪਰ ਬਾਈਡਨ ਹੋਣੀ ਇਹਨਾਂ ਨੰਬਰਸ ਨੂੰ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਜ਼ਰੂਰ ਪ੍ਰਚਾਰਨ ਦੀ ਜਿਹੜੀ ਉਹ ਕੋਸ਼ਿਸ਼ ਕਰਨਗੇ, ਵਿਚ ਇਜ਼ ਅ ਗੁੱਡ ਥਿੰਗ। ਉੱਦਾਂ ਵੀ ਜਿਹੜੀਆਂ ਜੌਬਸ, ਫੈਕਟਰੀਜ਼ ਜੇ ਇੱਥੇ ਬਣ ਰਹੀਆਂ, ਮੈਨੂਫੈਕਚਰਿੰਗ ਵਾਪਸ US ਨੂੰ ਰਿਟਰਨ ਹੋਊਗੀ ਤਾਂ ਇਹ ਆਪਣੇ ਸਾਰਿਆਂ ਦੇ ਲਈ ਓਵਰਆਲ ਚੰਗੀ ਗੱਲ ਆ। ਰੀਸੈਂਟਲੀ ਅਵਤਾਰ ਸਿੰਘ ਹੋਣਾ ਦੇ ਨਾਲ ਜਦੋਂ ਆਪਾਂ ਗੱਲਬਾਤ ਕੀਤੀ ਸੀ ਤਾਂ ਅਮਰੀਕਾ ਦੇ ਜਿਹੜੇ ਇੱਕ ਬਿਊਰੋਕਰੇਟ ਆ ਉਹਨਾਂ ਦੇ ਦੁਆਰਾ ਇੱਕ ਵੱਡੀ ਲੰਬੀ ਚੌੜੀ ਜਿਹੜੀ ਪਾਲਿਸੀ ਜਿਹੜੀ ਲਿਖੀ ਗਈ ਸੀ, ਜਿਹਦੇ ਵਿੱਚ ਉਹਨਾਂ ਨੇ ਵੀ ਇਸ਼ਾਰੇ ਕੀਤੇ ਸੀ ਵੀ ਅਮਰੀਕਾ ਵਿੱਚ ਅਸੀਂ ਮੈਨੂਫੈਕਚਰਿੰਗ ਵਾਪਸ ਲਿਆਉਣ ਵੱਲ ਨੂੰ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਹਾਂ। ਸੋ ਲੱਗਦਾ ਵੀ ਇਹ ਆંકੜੇ ਉਸ ਚੀਜ਼ ਵੱਲ ਨੂੰ ਵੀ ਇਸ਼ਾਰਾ ਕਰਦੇ ਨੇ। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ GOP ਦੇ ਸੈਨੇਟਰ ਟਿਊਬਰਵਿਲ ਜੋ ਹੈਗੇ ਆ, ਉਹਨਾਂ ਨੇ ਕਿਹਾ ਵੀ ਮੈਨੂੰ ਨਹੀਂ ਲੱਗਦਾ ਵੀ ਇਮੀਗ੍ਰੇਸ਼ਨ ਬਿੱਲ ਦੇ ਉੱਤੇ ਕੋਈ ਡੀਲ ਬਣੂਗੀ ਜਦੋਂ ਹੁਣ ਦੁਬਾਰਾ ਕੀ ਫਿਰ ਕਾਂਗਰਸ ਰੀਕਨਵੀਨ ਹੋਣ ਜਾ ਰਹੀ ਆ। ਹਾਲਾਂਕਿ ਕਈ ਹਫ਼ਤੇ ਹੋ ਗਏ ਨੈਗੋਸ਼ੀਏਸ਼ਨ ਕਰਦਿਆਂ ਨੂੰ ਬਾਈਡਨ ਆਫੀਸ਼ੀਅਲ ਦੇ ਲਾ ਮੇਕਰਸ ਦੇ ਨਾਲ। ਕਹਿੰਦੇ ਵੀ ਜੋ ਸੈਨੇਟਰ ਟੌਮੀ ਟਿਊਬਰਵਿਲ ਆ ਰਿਪਬਲਿਕਨ ਅਲਾਸਕਾ ਦੇ, ਉਹ ਕਹਿੰਦੇ ਲਾਜ਼ ਤਾਂ ਪਹਿਲੇ ਹੀ ਹੈਗੇ ਆ ਇਮੀਗ੍ਰੇਸ਼ਨ ਦੇ, ਪਰ ਇਹਨਾਂ ਨੂੰ ਫੋਰਸ ਨਹੀਂ ਕਰ ਰਹੇ ਹੈਗੇ। ਸੋ ਇਹਨਾਂ ਨੂੰ ਇਨਫੋਰਸ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਪਰ ਕਹਿੰਦੇ ਐਡਮਿਨਿਸਟ੍ਰੇਸ਼ਨ ਨੇ ਬਾਰਡਰ ਜਿਹੜੇ ਓਪਨ ਰੱਖੇ ਹੋਏ ਹੈਗੇ ਆ, ਸੋ ਉਹਦੇ ਉੱਤੇ ਹੁਣ ਬਾਕੀ ਦੇ ਕੀ ਕਰ ਸਕਦੇ ਆ। ਇਸੇ ਤਰ੍ਹਾਂ ਜੋ ਗ੍ਰੈਗ ਐਬਟ ਹੈਗੇ ਆ ਟੈਕਸਸ ਦੇ ਗਵਰਨਰ, ਉਹਨਾਂ ਨੇ ਇਹ ਕਿਹਾ ਵੀ ਜਿਹੜੇ ਲਿਬਰਲ ਜਾਂ ਡੈਮੋਕ੍ਰੇਟਿਕਲੀ ਹੈਲਡ ਸਟੇਟਸ, ਉਹਨਾਂ ਦੇ ਜਿਹੜੇ ਗਵਰਨਰ ਜਾਂ ਮੇਅਰ ਹੈਗੇ ਆ, ਉਹ ਕਹਿੰਦੇ ਵੀ ਇਹ ਤਾਂ ਕਹਿੰਦੇ ਆ ਵੀ ਹਾਂ ਇਲੀਗਲ ਇਮੀਗ੍ਰੇਸ਼ਨ ਨੂੰ ਹੋਣੀ ਚਾਹੀਦੀ ਆ ਜਾਂ ਲੋਕ ਆਉਣੇ ਚਾਹੀਦੇ ਆ, ਪਰ ਐਜ਼ ਲੌਂਗ ਐਜ਼ ਕਹਿੰਦੇ ਵੀ ਜੇ ਟੈਕਸਸ ਦੇ ਵਿੱਚ ਆਉਂਦੇ ਆ। ਉਹ ਕਹਿੰਦੇ ਤੁਸੀਂ ਹੁਣ ਦੇਖਿਆ ਹੀ ਆ ਵੀ ਜਦੋਂ ਅਸੀਂ ਬੱਸਾਂ ਭਰ ਕੇ ਨਿਊਯਾਰਕ ਤੇ ਹੋਰ ਸਟੇਟਾਂ ਨੂੰ ਭੇਜੀਆਂ ਤੇ ਉਹ ਹੁਣ ਉਹਨਾਂ ਦੇ ਉੱਤੇ ਕਿੰਨੇ ਵੱਡੇ ਜਿਹੜੇ ਫਾਈਨ ਆ ਲਾ ਰਹੇ। ਜੀ, ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਹੀ ਜਿਹੜਾ ਸਮਾਪਤ ਹੈ। ਇਸ ਤੋਂ ਅਗਲਾ ਪ੍ਰੋਗਰਾਮ ਮਸੂਦ ਮਲੀ ਹੁਣਾਂ ਦੇ ਨਾਲ ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਉਹ ਜਿਹੜਾ ਜੀ ਆਵੇਗਾ ਤੇ ਫਿਰ 11:30 ਤੋਂ 1 ਵਜੇ ਦੇ ਵਿੱਚ ਨਜ਼ਰੀਆ, 1 ਤੋਂ 2:30 ਵਜੇ ਦੇ ਵਿੱਚ ਕੁਝ ਗੱਲਾਂ ਕੁਝ ਗੀਤ, 2:30 ਤੋਂ 3 ਵਜੇ ਦੇ ਵਿੱਚ ਰਿਸ਼ਤੇ ਹੀ ਰਿਸ਼ਤੇ ਪ੍ਰੋਗਰਾਮ, 3 ਤੋਂ 4 ਸਾਂਝੀ ਸਾਂਝ, ਜਿਸ ਦੇ ਵਿੱਚ ਜਿਹੜੀ ਖਾਲਿਸਤਾਨ ਕਾਰ ਰੈਲੀ ਹੋਣੀ ਆ ਉਸ ਬਾਰੇ ਜਿਹੜੀਆਂ ਹੋਰ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਤੇ 4 ਤੋਂ ਲੈ ਕੇ 5:30 ਵਜੇ ਤੱਕ ਘਰ ਸੰਸਾਰ, ਤੇ 5:40 ਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ, 8 ਤੋਂ ਬਾਅਦ ਚ ਦੀਪਕ ਸ਼ਰਮਾ ਚਨਾਥਨ ਹੁਣਾਂ ਦੇ ਨਾਲ ਪੰਜਾਬ ਤੋਂ ਖਬਰ ਤੇ ਨਜ਼ਰ ਪ੍ਰੋਗਰਾਮ ਪੇਸ਼ ਕੀਤਾ ਜਾਣਾ ਆ। ਤੇ ਉਸ ਤੋਂ ਉਪਰੰਤ ਕਦੀ ਤੇ ਹੱਸ ਬੋਲਵੇ 10 ਵਜੇ ਤੱਕ ਪ੍ਰੋਗਰਾਮ ਉਹ ਚੱਲੇਗਾ। ਸੋ ਇਦਾਂ ਹੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਇਜਾਜ਼ਤ ਲੈਣ ਦਾ ਵੇਲਾ ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਇਹਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।